ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਉੱਗੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਰਕੀਆਣਾ ਟੋਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਮਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮਾਉਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 9 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਕੇਜਰੀਵਾਲ ਤੋਂ। ਕੇਜਰੀਵਾਲ ਦਾ ਕਹਿੰਦੇ ਮਖੌਟਾ ਲੈ ਗਿਆ ਤੇ ਵਿੱਚੋਂ ਹੁਣ ਸੰਘ ਨਿਕਲਿਆ ਜੀ। ਮਖੌਟਾ ਕਿਵੇਂ ਲਿਆ? ਸੰਘ ਬਾਰੇ ਤਾਂ ਆਪਾਂ ਪਹਿਲਾਂ ਵੀ ਕਈ ਵਾਰੀ ਚਰਚਾ ਕੀਤੀ ਹੈ ਜੀ। ਪ੍ਰਵੀਨ ਜੀ, ਬਿਲਕੁਲ ਇਹ ਗੱਲ ਕੋਈ ਨਵੀਂ ਤਾਂ ਨਹੀਂ ਹੈ। ਅਰਵਿੰਦ ਕੇਜਰੀਵਾਲ ਖੁਦ ਇਹ ਗੱਲ ਜਨਤਕ ਤੌਰ ਤੇ ਕਹਿੰਦੇ ਰਹੇ ਨੇ ਕਿ ਮੇਰੇ ਪਿਤਾ RSS ਦੀ ਸ਼ਾਖਾ 'ਚ ਜਾਂਦੇ ਸੀ, ਅਸੀਂ ਪੁਰਾਣੇ ਸੰਘੀ ਹਾਂ ਜੀ, ਹੈ ਨਾ। ਤੇ ਫਿਰ ਉਹਨਾਂ ਦੇ ਸਮੇਂ-ਸਮੇਂ ਕਈ ਤਰੀਕਾਕਾਰ ਅਜਿਹੇ ਸਾਹਮਣੇ ਆਏ ਜਿਹਦੇ ਨਾਲ ਉਹ ਇਹ ਜਚਾਉਂਦੇ ਬਚਾਉਂਦੇ ਰਹੇ ਹੈ ਨਾ ਕਿ ਉਹ ਉਸ ਲਾਈਨ ਤੇ ਟੋ ਕਰਨਗੇ, ਉਸੇ ਲਾਈਨ ਤੇ ਰਹਿਣਗੇ ਹੈ ਨਾ। ਉਹ ਇਸ ਲਈ ਖਾਸ ਕਰਕੇ ਵੀ ਉਸ ਸਮੇਂ ਜਦੋਂ ਪੰਜਾਬ ਦੇ ਵਿੱਚ ਕੋਈ ਅਜਿਹਾ ਦੰਗਾ ਫਸਾਦ ਨਾ ਹੋਵੇ, ਕੋਈ ਮੁਲਕ ਦੇ ਖਿਲਾਫ ਕੋਈ ਬਗਾਵਤ ਨਾ ਹੋਵੇ, ਕੋਈ ਅਜਿਹਾ ਫਿਰਕੂਵਾਦ ਨਾ ਹੋਵੇ, ਉਹਦੇ ਬਾਵਜੂਦ ਤੁਸੀਂ ਕਹੋ ਜੀ ਅਸੀਂ ਤਿਰੰਗਾ ਯਾਤਰਾ ਕੱਢਣੀ ਹੈ ਜੀ, ਅਸੀਂ ਤੈਅ ਕੱਢਣੀ ਹੈ, ਇਸ ਤਰ੍ਹਾਂ ਦਾ ਤੁਸੀਂ ਦ੍ਰਿਸ਼ ਵੀ ਘੜਦੇ ਰਹੇ। ਪਰ ਹੁਣ ਲਗਾਤਾਰ ED ਦਾ ਔਰ ਪੰਜਾਬ ਸਰਕਾਰ ਦਾ, CBI ਦਾ ਔਰ ਪੰਜਾਬ ਸਰਕਾਰ ਦਾ ਟਕਰਾਅ ਚੱਲ ਰਿਹਾ ਜੀ ਜੀ। ਪੰਜਾਬ ਸਰਕਾਰ ਦੇ ਮੰਤਰੀ, ਪੰਜਾਬ ਸਰਕਾਰ ਦੇ ਅਫਸਰ, ਪੰਜਾਬ ਸਰਕਾਰ ਦੇ ਅਧਿਕਾਰੀ ਹੈ ਨਾ, ਅੱਗੇ ਅਫਸਰਾਂ, ਅਧਿਕਾਰੀਆਂ, ਮੰਤਰੀਆਂ ਦੇ PA, ਦਲਾਲ, ਇੰਨਾ ਕੁਝ ਨਿਸ਼ਾਨੇ ਤੇ ਨੇ। ਹੁਣ ਉਹ ਸਾਰੀ ਕਾਰਵਾਈ ਕੜੀ ਦੇ ਰੂਪ 'ਚ ਚੱਲ ਰਹੀ ਹੈ। ਇਹਨੂੰ ਤੁਸੀਂ ਰਾਜਨੀਤਿਕ ਹਮਲਾ ਤਾਂ ਕਹਿ ਸਕਦੇ ਹੋ, ਪਰ ਇਸ ਨੂੰ ਕਿਸੇ ਧਰਮ ਤੇ ਹਮਲਾ ਕਹੋ ਤਾਂ ਇਹ ਸਮਝ ਤੋਂ ਪਰੇ ਹੈ ਜੀ। ਫਿਰ ਉਹਦੇ ਅਰਥ ਤੁਹਾਨੂੰ ਸਮਝਣੇ ਪੈਣਗੇ ਕਿ ਇਹਦਾ ਮਤਲਬ ਕੋਈ ਹੋਰ ਲਾਈਨ ਟੋ ਕੀਤੀ ਜਾ ਰਹੀ ਹੈ, ਰਾਜਨੀਤਿਕ ਲਾਈਨ ਨਹੀਂ ਹੈ ਜੀ ਜੀ। ਪਰ ਉਹਦਾ ਫਾਇਦਾ ਰਾਜਨੀਤਿਕ ਤੌਰ ਤੇ ਲੈਣਾ। ਅਰਵਿੰਦ ਕੇਜਰੀਵਾਲ ਨੇ ਲੰਘੇ ਕੱਲ ਲਗਭਗ ਇਸ ਸਮੇਂ ਜਦੋਂ ਆਪਾਂ ਪ੍ਰੋਗਰਾਮ ਕਰ ਰਹੇ ਸੀ ਤਦ ਇੱਕ ਟਵੀਟ ਆਇਆ। ਠੀਕ ਹੈ ਜੀ। ਉਹ ਟਵੀਟ ਦੇ ਵਿੱਚ ਅਰਵਿੰਦ ਕੇਜਰੀਵਾਲ ਕਹਿੰਦੇ ED पार्टी आज फिर पंजाब के हिंदू व्यापारियों पर ED की रेड कर रही है। ED पार्टी मतलब बीजेपी। ED पार्टी आज फिर पंजाब के हिंदू व्यापारियों पर नहीं जी, हिंदू व्यापारियों पर ED की रेड कर रही है। ED पार्टी पंजाब के छोटे हिंदू व्यापारियों को तंग कर रही है जी। मेरी सभी व्यापारियों से अपील है, घबराने की कोई बात नहीं, पूरा पंजाब और पंजाब सरकार आपके साथ है, हम सब मिलकर ED पार्टी का मुकाबला करेंगे। कॉपी पेस्ट दसो जी, अरविंद केजरीवाल जी ਨੂੰ ਪੰਜਾਬ ਦੇ ਵਪਾਰੀ ਲਿਖਣ 'ਚ ਕੀ ਤਕਲੀਫ ਸੀ? ਸਹੀ ਹੈ। ਜੇ ਲਿਖਣਾ ਹੀ ਸੀ ਟਵੀਟ ਤਾਂ ਤੁਸੀਂ ਪੰਜਾਬ ਦੇ ਵਪਾਰੀ ਲਿਖਦੇ, ਇਕੱਲੇ ਵਪਾਰੀ ਲਿਖਦੇ ਜੀ। ਤੁਸੀਂ ਇਹ ਲਾਈਨ ਲਿਖ ਕੇ ਕੀ ਕਰਨਾ ਚਾਹੁੰਦੇ ਹੋ? ਤੁਸੀਂ ਇਹ ਸਾਬਤ ਕਰਨਾ ਚਾਹੁੰਦੇ ਹੋ ਕਿ BJP ਪੰਜਾਬ ਦੇ ਹਿੰਦੂ ਵਪਾਰੀਆਂ ਨੂੰ ਤੰਗ ਕਰ ਰਹੀ ਹੈ, ਇਹਦੇ ਨਾਲ ਹਿੰਦੂ ਵਪਾਰੀ ਤੁਹਾਡੇ ਨਾਲ ਆ ਜਾਣਗੇ ਜੀ ਜੀ। ਜਾਂ ਫਿਰ ਤੁਸੀਂ ਇਹ ਕਹਿ ਰਹੇ ਹੋ ਕਿ ਬਈ ਸਾਤੋਂ ਤਾਂ ਬਚਾ ਨਹੀਂ ਹੋਣੇ ਇਸ ਲਈ BJP ਦੀ ਸ਼ਰਨ 'ਚ ਚਲੇ ਜਾਣ ਹਿੰਦੂ ਵਪਾਰੀ ਜੀ। ਸਹੀ। ਕਿ ਜੇ ਬਚਣਾ ਤਾਂ ਉਧਰੇ ਜਾਓ। ਤੁਸੀਂ ਧੱਕ ਕੇ ਉਧਰ ਨੂੰ ਭੇਜ ਰਹੇ ਹੋ। ਤੁਸੀਂ ਕੋਈ ਵੱਖਰੀ ਲਾਈਨ ਟੋ ਕਰ ਰਹੇ ਹੋ ਕਿ BJP ਲਈ ਲਾਈਨ ਕਲੀਅਰ ਕਰ ਰਹੇ ਹੋ? ਸਹੀ ਹੈ। ਸਵਾਲ ਤਾਂ ਇਹ ਹੈ। ਚਲੋ ਆਪਾਂ ਇੱਥੇ ਰੁਕਦੇ। ਇਹ ਕੋਈ ਇੱਕ ਟਵੀਟ ਨਹੀਂ ਸੀ, ਕੱਲ ਦਰਜਨਾਂ ਟਵੀਟ ਆਏ। ਕੇਜਰੀਵਾਲ ਨੇ ਅਜੇ ਕਈ ਟਵੀਟ ਕੀਤੇ। ਮੈਂ ਇੱਕ ਟਵੀਟ ਦੀ ਹੋਰ ਉਦਾਹਰਨ ਦੇ ਦਿੰਦਾ। ਠੀਕ ਹੈ ਜੀ। सुना है कि ED पार्टी पंजाब की बेअदबी पार्टी / चिट्टा पार्टी से गठबंधन करने की को बहुत बेचैन है। सुना है ED पार्टी पंजाब की बेअदबी पार्टी चिट्टा पार्टी से गठबंधन करने को बहुत बेचैन है, पर
बेअदबी पार्टी, चिट्टा पार्टी उसको घास नहीं डाल रही। ठीक है। ਹੁਣ ईडी पार्टी बीजेपी, बेअदबी पार्टी ओबलीक चिट्टा पार्टी ਦੇ ਨਿਸ਼ਾਨੇ ਦੇ ਅੰਦਰ ਸੁਖਬੀਰ ਬਾਦਲ ਦਲ ਨੂੰ, ਅਕਾਲੀ ਦਲ ਨੂੰ ਤੁਸੀਂ ਕਹਿ ਰਹੇ ਹੋ। ਸਹੀ ਹੈ, ਸਹੀ ਹੈ। ਸਭ ਨੂੰ ਸਮਝ ਆਉਂਦਾ ਕਿ ਤੁਸੀਂ ਕਿਹੜੀ ਟੋਨ ਫੜਨਾ। ਬਈ ਅਗਲੀਆਂ ਪਾਰਟੀਆਂ ਨੇ ਤੇ ਸੰਵਿਧਾਨਕ ਤੌਰ ਤੇ ਦਲ ਹੈਗੇ ਨੇ, ਤੇ ਕੱਲ ਨੂੰ ਫਿਰ ਤੁਸੀਂ ਕਹੋਗੇ ਜੀ ਮਾਣਹਾਨੀ ਦੇ ਕੇਸ ਕਰਤੇ ਮੇਰੇ ਤੇ ਤਾਂ ਜੀ, ਫਿਰ ਤੁਸੀਂ ਭੱਜੇ ਫਿਰੋਗੇ, ਹੈ ਨਾ। ਤੁਸੀਂ ਕਿਸ ਤਰ੍ਹਾਂ ਕਿਸੇ ਨੂੰ ਇਹੋ ਜਿਹਾ ਖਿਤਾਬ ਦੇ ਸਕਦੇ ਹੋ ਇਹ ਤਰੀਕੇ ਕਰਨ ਨਾਲ? ਬਿਲਕੁਲ ਬਿਲਕੁਲ। ਪਰ ਤੁਸੀਂ ਇਹ ਸਾਰਾ ਕੁਝ ਕਹਿ ਕੇ ਉਲਟ ਜੋ ਪੰਜਾਬ ਕੀ ਕਹਿ ਰਿਹਾ ਕਿ ਬਈ ਬੀਜੇਪੀ ਇਸ ਸਮੇਂ ਅਕਾਲੀਆਂ ਨੂੰ ਰਾਹ ਨਹੀਂ ਫੜਾ ਰਹੀ, ਹੱਥ ਨਹੀਂ ਫੜਾ ਰਹੀ, ਪੱਲਾ ਨਹੀਂ ਫੜਾ ਰਹੀ। ਇਹ ਕਹਿੰਦਾ ਨਾ ਬੀਜੇਪੀ ਗੱਠਜੋੜ ਕਰਨਾ ਚਾਹੁੰਦੀ ਆ, ਹੈ ਅਕਾਲੀ ਦਲ ਉਹਨਾਂ ਨੂੰ ਘਾਹ ਨਹੀਂ ਪਾਉਂਦਾ। ਮਤਲਬ ਇਹਦਾ ਮਤਲਬ ਤੁਸੀਂ ਕਿਹਨੂੰ ਵਿਚਾਰਾ ਪਾਰਟੀ ਬਣਾ ਕੇ ਪੇਸ਼ ਕਰਨਾ ਚਾਹੁੰਦੇ ਹੋ? ਸਹੀ ਹੈ, ਸਹੀ, ਬਿਲਕੁਲ। ਚਲੋ ਇੱਥੇ ਤੱਕ ਤਾਂ ਸਰ ਗਿਆ। ਅਰਵਿੰਦ ਕੇਜਰੀਵਾਲ ਦੇ ਇਹੋ ਜਿਹੇ 5-6 ਟਵੀਟ ਨਿਕਲਦੇ, ਈਡੀ ਪਾਰਟੀ, ਬੇਅਦਬੀ ਪਾਰਟੀ, ਚਿੱਟਾ ਪਾਰਟੀ ਕਹਿ ਕੇ। ਕੇਜਰੀਵਾਲ ਦੇ ਪਹਿਲਾ ਹਿੰਦੂ ਵਪਾਰੀ ਵਾਲੇ ਟਵੀਟ ਤੋਂ 2 ਘੰਟੇ ਬਾਅਦ ਭਗਵੰਤ ਮਾਨ ਦੇ ਆਫੀਸ਼ੀਅਲ ਪੇਜ ਦੇ ਉੱਤੇ ਇੱਕ ਟਵੀਟ ਆਉਂਦਾ, ਇਸੇ ਟਵਿੱਟਰ ਦੇ ਉੱਤੇ ਜਿਹੜਾ ਐਕਸ ਹੁੰਦਾ ਹੁਣ, ਮਤਲਬ ਜੀ ਜੀ। ਭਗਵੰਤ ਮਾਨ ਕੀ ਲਿਖਦੇ ਆ ਥੱਲੇ ਟੈਗ ਕੀਤਾ केजरीवाल वाला ट्वीट, ऊपर लिखा है पंजाब के हिंदू व्यापारी हमारे राज्य के आर्थिक विकास की रीढ़ की हड्डी हैं। ठीक है। और रंगला पंजाब बनाने में उनका बहुत बड़ा योगदान है। ईडी पार्टी सेंट्रल एजेंसियों का गलत इस्तेमाल करके हमारे व्यापारियों को परेशान करना चाहती है। ऐसा करके वह राजनीतिक दबाव डालकर उन्हें अपने साथ मिलाने की कोशिश कर रही है, जिसको पंजाबी बिल्कुल बर्दाश्त नहीं करेंगे। हम अपने व्यापारियों के साथ खड़े हैं जी। लाइन बिल्कुल वही टो है जी केजरीवाल ने की थी। हिंदू व्यापारी शब्द पहले अखर च पंजाब के हिंदू व्यापारी ते नाल आपे ये भी दसता कि बीजेपी उन्होंने अपने नाल लेना चाहती है। सही है। हुण इत्थे तक नहीं वरतारा। वरतारा यह है कि पंजाब के मुख मंत्री भगवंत मान एक ट्वीट करते ने, वो ट्वीट हिंदी च करके किहनूं दिखाउणा चाहुंदे ने? कॉपी पेस्ट किया ना? नहीं, इबारत बखरी बदल के लिखी है, कॉपी पेस्ट नहीं गा। फिर भगवंत मान नूं हिंदी लिखनी पई कि उथों लिखी लिखाई आई सी कि आ पोस्ट करो जी, ताई तो मैं कॉपी पेस्ट किया ना, भी मैसेज आया होना ते उस नाते कॉपी पेस्ट तुहाडी गल बिल्कुल दुरुस्त है। हां जी, कि उथों लिखी हुई आई कि भगवंत मान जी पोस्ट करो, जां फिर हिंदी च पोस्ट होने का मतलब ये समझिए कि भगवंत मान दा हरा पेन नहीं, सोशल मीडिया के सारे हैंडल भी उन्होंने हथे जी जी, ਉਹੀ ਆਪ ਹੀ ਪੋਸਟ ਕਰਦੇ ਆ ਕੀ ਕਰਨਾ। तो ਇਸ ਲਈ ਇਹ ਸਾਰਾ ਵਰਤਾਰਾ ਸਪਸ਼ਟ ਸੰਕੇਤ ਕਰਦਾ ਹੈ ਕਿ ਆਮ ਆਦਮੀ ਪਾਰਟੀ ਇਸ ਰੋਹ ਤੇ ਚੱਲ ਰਹੀ ਆ, ਇਸ ਪ੍ਰਕਿਰਿਆ ਤਹਿਤ ਅੱਗੇ ਵਧ ਰਹੀ ਆ ਕਿ ਜੇ ਤਾਂ ਇਸ ਤਰੀਕੇ ਦੀ ਰਾਜਨੀਤੀ ਕਰਕੇ ਸਾਡਾ ਕੋਈ ਹੱਥ ਪੱਲਾ ਵੱਜਦਾ ਹੋਇਆ ਇੱਕ ਵਾਰ ਪਾ ਲਈਏ, ਨਹੀਂ ਤਾਂ ਫਿਰ ਬੀਜੇਪੀ ਲਈ ਲਾਈਨ ਕਲੀਅਰ ਕਰਦੀ ਹੈ ਜੀ। ਸਹੀ ਹੈ। ਤੁਸੀਂ ਤਾਂ ਕਹਿੰਦੇ ਸੀ ਕਿ ਸਾਡੇ ਤਾਂ ਕੰਮ ਬੋਲਦੇ ਆ, ਮਤਲਬ ਉੱਥੇ ਵੀ ਬੈਨਰ ਪੋਸਟਰ ਤੁਸੀਂ ਕਾਪੀ ਪੇਸਟ ਕੀਤਾ ਸੀ, ਉਹਨਾਂ ਨੇ ਹਿੰਦੀ 'ਚ ਲਿਖਿਆ ਸੀ ਹਮਾਰੇ ਕਾਮ ਬੋਲਤੇ, ਤੁਸੀਂ ਬੋਲਤਾ ਸਾਡੇ ਕਾਮ ਬੋਲਤੇ। ਮਤਲਬ ਸਾਡੇ ਕਾਮ ਬੋਲਦੇ ਲਿਖ ਰਹੇ ਹੋ, ਸਾਡੇ ਕੰਮ ਬੋਲਦੇ ਨਹੀਂ ਲਿਖ ਸਕੇ ਤੁਸੀਂ। ਸਹੀ ਹੈ, ਬਿਲਕੁਲ। ਪਰ ਜੇ ਤੁਹਾਡੇ ਕੰਮ ਬੋਲਦੇ ਫਿਰ ਤੁਸੀਂ 10 ਲੱਖ ਵਾਲੇ ਤੇ ਮੰਗੋ ਨਾ ਵੋਟ, ਤੁਸੀਂ ਮੰਗੋ ਨਾ ਮੁਫਤ ਬਿਜਲੀ ਤੇ, ਮੁਫਤ ਬੱਸ ਸਫ਼ਰ ਤੇ ਮੰਗੋ ਸਿਹਤ ਕ੍ਰਾਂਤੀ, ਸਿੱਖਿਆ ਕ੍ਰਾਂਤੀ ਤੇ ਵੋਟਾਂ। ਸਹੀ ਹੈ। ਕਿਉਂ ਨਹੀਂ ਮੰਗਦੇ ਫਿਰ ਉਹਨਾਂ ਦੇ ਉੱਤੇ? ਤੁਸੀਂ ਤਾਂ ਕਹਿੰਦੇ ਸੀ ਕਿ ਅਸੀਂ ਬੇਅਦਬੀਆਂ ਵਾਲਾ ਮਸਲਾ ਹੱਲ ਕਰਤਾ, ਫਿਰ ਮੰਗੋ ਨਾ ਉਹਦੇ ਤੇ ਜਿਹੜਾ ਕਾਨੂੰਨ ਬਣਾਇਆ। ਹੁਣ ਲੱਗਦਾ ਕਿ ਉਹ ਸਾਰੀ ਪ੍ਰਕਿਰਿਆ ਨਾਲ ਵੋਟ ਨਹੀਂ ਪੈਣੀ, ਇਸ ਲਈ ਫੋਕਸ ਹੁਣ ਸ਼ਹਿਰੀ ਵਰਗ, ਵਪਾਰੀ ਵਰਗ, ਹਿੰਦੂ ਵਰਗ ਹੋ ਰਹੇ, ਕੈਟਾਗਰਾਈਜ਼ ਕਰ ਰਹੇ ਹੋ, ਇਸ ਲਈ ਉਧਰ ਨੂੰ ਰਾਹ। ਇਹ ਬਹੁਤ ਮਾਇਨੇ ਨੇ ਔਰ ਇਹਦਾ ਮਾਨਾ ਸਿੱਧਾ ਸਪਸ਼ਟ ਹੈ ਕਿ ਇਸ ਤਰੀਕੇ ਕਰਨ ਨਾਲ ਸਾਰਾ ਇੱਕ ਬਲਕ ਦੇ ਵਿੱਚ ਬੀਜੇਪੀ ਦੀ ਝੋਲੀ ਪਾ ਦਿੱਤਾ ਜਾਵੇ, ਇਹ ਉਹ ਖੇਡ ਜੀ। ਸਹੀ ਹੈ, ਬਿਲਕੁਲ। ਜਦੋਂ ਕੋਈ ਥਿਊਰੀ ਦਿੱਤੀ ਜਾਂਦੀ ਹੈ ਨਾ ਸ਼ਰਮਾ ਜੀ, ਉਸ ਥਿਊਰੀ ਨੂੰ ਬਲ ਤਾਂ ਮਿਲਦਾ ਜਦੋਂ ਉਹਦੇ ਨਾਲ ਦਾ ਕੋਈ ਹਵਾਲਾ ਦਿੱਤਾ ਜਾਂਦਾ। ਜਿਵੇਂ ਅੱਜ ਤੁਸੀਂ ਹਵਾਲਿਆਂ ਦੇ ਨਾਲ ਸਮਝਾਇਆ ਵੀ ਵਿੱਚੋਂ ਸੰਘ ਨਿਕਲਿਆ, ਤਾਂ ਸੰਘ ਕਿਉਂ ਨਿਕਲਿਆ ਇਹਦੇ ਬਾਰੇ ਆਪਾਂ ਤਫਸੀਲ ਦੇ ਨਾਲ ਚਰਚਾ ਕੀਤੀ, ਔਰ ਖੁਦ ਵੀ ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਕਿਹਾ ਸੀਗਾ ਵੀ ਕੇਜਰੀਵਾਲ ਵੀ ਕਹਿ ਚੁੱਕੇ ਨੇ। ਮਨਪ੍ਰੀਤ ਯਾਲੀ ਬਾਰੇ ਖਾਸੀ ਚਰਚਾ ਚੱਲ ਰਹੀ ਹੈ ਪੰਜਾਬ ਦੇ ਸੋਸ਼ਲ ਮੀਡੀਆ ਉੱਤੇ, ਪੰਜਾਬ ਦੇ ਸਿਆਸੀ ਗਲੈਰਾਂ ਦੇ ਵਿੱਚ, ਪੰਜਾਬ ਦੇ ਪੱਤਰਕਾਰਾਂ ਦੇ ਗਰੁੱਪਾਂ ਦੇ ਵਿੱਚ। ਵਾਰਸ ਪੰਜਾਬ ਦੇ ਵਿੱਚ ਉਹ ਸ਼ਾਮਲ ਹੋ ਗਏ ਨੇ, ਪਰ ਹੁਣ ਉਹਨਾਂ ਦੇ ਅੱਗੇ ਸਵਾਲ ਇਹ ਖੜਾ ਕਿ ਅੱਗੇ ਕਰਨਗੇ ਕੀ ਜੀ? ਦੇਖੋ, ਇਹ ਸਵਾਲ ਕੱਲਾ ਮਨਪ੍ਰੀਤ ਯਾਲੀ ਦੇ ਅੱਗੇ ਨਹੀਂ ਖੜਾ ਜੀ, ਇਹ ਸਵਾਲ ਵਾਰਸ ਪੰਜਾਬ ਦੇ ਅੱਗੇ ਵੀ ਖੜਾ। ਠੀਕ ਹੈ। ਇਹ ਸਵਾਲ ਪੁਨਰ ਸਰਜੀਤ ਦੇ ਅੱਗੇ ਵੀ ਖੜਾ। ਇਹ ਸਵਾਲ ਅਕਾਲੀ ਦਲ ਬਾਦਲ ਦੇ ਮੂਹਰੇ ਵੀ ਖੜਾ ਜੀ।
ਤੇ ਇਹ ਸਵਾਲ ਪੰਜਾਬ ਦੀ ਕਾਂਗਰਸ ਵਿਰੋਧੀ ਧਿਰ ਤੇ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਤੇ ਬੀਜੇਪੀ ਮੂਹਰੇ ਵੀ ਖੜਾ ਕਿ ਕਰਨਾ ਕੀ ਅਸੀਂ ਜੀ। ਕੋਈ ਵੀ ਧਿਰ ਅਜੇ ਤੱਕ ਪੰਜਾਬ ਦਾ ਰੋਡ ਮੈਪ, ਪੰਜਾਬ ਦਾ ਏਜੰਡਾ ਲੈ ਕੇ ਨਹੀਂ ਆਈ। ਜਿਹਦੇ ਮੂੰਹ ਜੋ ਆਉਂਦਾ, ਇੱਕ ਨਵਾਂ ਪ੍ਰਧਾਨ ਬਣਿਆ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਚੱਕ ਲਿਆ, ਪੁੱਛ ਤਾਂ ਲਓ ਕਿ ਉਹ ਲਾਈਨ ਟੋ ਕਰ ਲੈਣਗੇ ਮਹਾਰਾਜਾ ਰਣਜੀਤ ਸਿੰਘ ਵਾਲੀ। ਸਹੀ ਹੈ। ਹੁਣ ਸਵਾਲ ਪਿਛਲੇ ਕਿੰਨੇ ਦਿਨਾਂ ਦਾ ਖੜਾ ਹੈ ਕਿ ਦਮਦਮੀ ਟਕਸਾਲ ਦੀ ਸਟੇਜ ਤੇ ਬੀਜੇਪੀ ਦਾ ਮੰਤਰੀ ਜੋ ਕਹਿ ਕੇ ਗਿਆ ਕਿ ਬੀਜੇਪੀ ਉਹ ਮਨਜ਼ੂਰ ਕਰਦੀ ਹੈ ਜੀ, ਤੇ ਜੇ ਮਨਜ਼ੂਰ ਕਰਦੀ ਹੈ ਫਿਰ ਆਜੋ, ਫਿਰ ਪੁਰਾਣਾ ਸਾਰਾ ਇਤਿਹਾਸ ਤਾਂ ਥੋੜਾ ਕੁਝ ਹੋਰ ਕਹਿੰਦਾ ਕਿ ਜੇ ਇੰਦਰਾ ਨੇ ਹਮਲਾ ਕੀਤਾ ਤੇ ਤੁਸੀਂ ਕਰਾਉਣ ਵਾਲਿਆਂ ਚ ਨਾਲ ਸੀ, ਤੇ ਫਿਰ ਹੁਣ ਤੁਹਾਡਾ ਮੰਤਰੀ ਲਾਈਨ ਕਿਉਂ ਟੋ ਕਰ ਰਿਹਾ? ਤੇ ਜੇ ਉਹ ਮੰਤਰੀ ਦੀ ਫਿਰ ਅਮਿਤ ਸ਼ਾਹ ਨੂੰ ਕਹਿਣਾ ਕਿਉਂ ਪੈ ਗਿਆ? ਤਾਂ ਉਹਦੀ ਨਿੱਜੀ ਰਾਏ ਹੈ। ਸਹੀ ਹੈ। ਤੇ ਜੇ ਤੁਸੀਂ ਇਹ ਕਹਿੰਦੇ ਹੋ ਉਹਦੀ ਨਿੱਜੀ ਰਾਏ ਆ, ਫਿਰ ਤੁਸੀਂ ਮੰਨ ਰਹੇ ਹੋ ਨਾ ਕਿ ਹਮਲਾ ਕਰਾਉਣ ਵਾਲੇ ਚ ਤੁਸੀਂ ਨਾਲ ਸੀ। ਸਹੀ ਹੈ। ਤੇ ਇਸ ਲਈ ਤੁਹਾਡੀ ਤਾਂ ਕਿਤਾਬਾਂ ਇਤਿਹਾਸ ਬੋਲਦਾ, ਅਡਵਾਨੀ ਦੀ ਕਿਤਾਬ ਬੋਲਦੀ ਹੈ। ਜਿਨ੍ਹਾਂ ਨੂੰ ਤੁਸੀਂ ਪਦਮ ਸ਼੍ਰੀ ਦਿੰਦੇ ਹੋ ਉਹਨਾਂ ਨੇ ਕੀ ਕੁਝ ਕਰਤੂਤਾਂ ਕੀਤੀਆਂ ਸਾਰਿਆਂ ਨੂੰ ਪਤਾ। ਸੋ ਇਸ ਲਈ ਇਹ ਵਰਤਾਰੇ ਦੇ ਵਿੱਚ ਸਵਾਲ ਸਾਰਿਆਂ ਮੂਹਰੇ ਖੜਾ ਹੈ। ਉਸ ਸਟੇਜ ਦੇ ਉੱਤੇ ਜਦੋਂ ਬੀਜੇਪੀ ਦਾ ਮੰਤਰੀ ਬੋਲ ਰਿਹਾ ਸੀ, ਐਸਜੀਪੀਸੀ ਦਾ ਪ੍ਰਧਾਨ ਧਾਮੀ ਉੱਥੇ ਸੀ। ਜੀ ਸਹੀ ਹੈ। ਮੈਨੂੰ ਦੱਸ ਦਿਓ ਕਿ ਧਾਮੀ ਵੱਲੋਂ, ਅਕਾਲੀ ਦਲ ਬਾਦਲ ਵੱਲੋਂ, ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ, ਹੈ ਨਾ, ਪੁਨਰ ਸਰਜੀਤ ਗਿਆਨੀ ਹਰਪ੍ਰੀਤ ਸਿੰਘ ਵੱਲੋਂ, ਅੰਮ੍ਰਿਤਪਾਲ ਦੀ ਧਿਰ ਵਾਰਿਸ ਪੰਜਾਬ ਦੇ ਵੱਲੋਂ ਕਿਸੇ ਦਾ ਇਸੇ ਉੱਤੇ ਕੋਈ ਟਿੱਪਣੀ, ਕੋਈ ਸਵਾਲ ਆਇਆ ਹੋਵੇ ਅਜੇ ਤੱਕ? ਨਾ ਕਿਉਂ ਨਹੀਂ ਆਇਆ? ਮਨਪ੍ਰੀਤ ਆਲੀ ਬਾਰੇ ਤਾਂ ਪਤਾ ਸੀ ਕਿ ਉਹਦੇ ਕੋਲ ਇਹੀ ਬਦਲ ਲਗਭਗ ਬਚਦਾ ਜੇ ਉਹ ਪੰਥਕ ਰਾਜਨੀਤੀ ਚ ਰਹਿਣਾ ਚਾਹੁੰਦੇ ਨੇ ਜੀ। ਮਾਨ ਦਲ ਨੇ ਲੈਣਾ ਨਹੀਂ, ਅਕਾਲੀ ਦਲ ਲੈਣਾ ਨਹੀਂ ਚਾਹੁੰਦਾ ਤੇ ਆਪ ਜਾਣਾ ਨਹੀਂ ਚਾਹੁੰਦੇ ਬਾਦਲ ਧਿਰ ਨਾਲ, ਹੈ ਨਾ। ਪੁਨਰ ਸਰਜੀਤ ਦੇ ਵਿੱਚ ਜੋ ਚਾਹੁੰਦੇ ਸੀਗੇ ਉਹ ਮਿਲ ਨਹੀਂ ਰਿਹਾ, ਤੇ ਇਸ ਲਈ ਫਿਰ ਵਾਰਿਸ ਪੰਜਾਬ ਇੱਕ ਰਾਹ ਬਚਦਾ ਸੀ। ਔਰ ਜਿਸ ਦਿਨ ਦੇ ਮਤਲਬ ਕਿ ਇਸ ਤਰੀਕੇ ਕਾਰਨ ਵਿਚਰਨ ਲੱਗੇ ਨੇ, ਉਹ ਪੁਨਰ ਸਰਜੀਤ ਦੀ ਬਜਾਏ ਵਾਰਿਸ ਪੰਜਾਬ ਤੋਂ ਪਹਿਲਾਂ ਹੀ ਵੱਧ ਨਜ਼ਰ ਆਉਂਦੇ ਸੀ। ਕੱਲ ਚੰਡੀਗੜ੍ਹ ਦੇ ਪ੍ਰੈਸ ਕਲੱਬ ਦੇ ਵਿੱਚ MP ਸਰਬਜੀਤ ਸਿੰਘ, ਦੀਪ ਸਿੱਧੂ ਦਾ ਭਰਾ, ਤੇ ਫਿਰ ਮੁਖੀ ਜਿਹੜੇ ਪਾਰਟੀ ਦੇ ਇਸ ਸਮੇਂ ਵਾਰਿਸ ਪੰਜਾਬ ਦੇ ਹੈਗੇ ਤਰਸੇਮ ਸਿੰਘ, ਅੰਮ੍ਰਿਤਪਾਲ ਸਿੰਘ ਦੇ ਪਿਤਾ, ਉਹਨਾਂ ਦੀ ਹਾਜ਼ਰੀ ਦੇ ਵਿੱਚ ਸ਼ਾਮਲ ਹੋ ਗਏ। ਸਵਾਲ ਆਏ ਕਈ ਤਰ੍ਹਾਂ ਦੇ, ਨਹੀਂ ਕਹਿੰਦੇ ਹਰ ਮੁੱਦਾ, ਹਰ ਮਸਲਾ ਅਸੀਂ ਲੋਕਤੰਤਰਕ ਤਰੀਕੇ ਨਾਲ ਅੱਗੇ ਵਧਾਂਗੇ, ਉਸੇ ਤਰੀਕੇ ਨਾਲ ਅਸੀਂ ਚੱਲਣਾ। ਪਰ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਕਿ ਕਰਨਾ ਕੀ ਹੈ, ਇਹੀ ਸਵਾਲ ਪੰਜਾਬ ਜਾਣਨਾ ਚਾਹੁੰਦਾ ਹੈ। ਇੰਨਾ ਕਹਿ ਕੇ ਨਹੀਂ ਸਰਨਾ ਕਿ ਹਾਂ ਅਸੀਂ ਬੀਜੇਪੀ ਨਾਲ ਗੱਠਜੋੜ ਨਹੀਂ ਕਰਾਂਗੇ, ਪਰ ਤੁਸੀਂ ਕਰੋਗੇ ਕੀ? ਇੱਕ ਗੱਲ ਕਹੀ ਕਿ ਜੀ ਅਸੀਂ ਪੰਜਾਬ ਦੇ ਮਸਲਿਆਂ ਲਈ, ਪੰਜਾਬ ਦੇ ਮੁੱਦਿਆਂ ਲਈ, ਬੰਦੀ ਸਿੰਘਾਂ ਦੀ ਰਿਹਾਈ ਲਈ ਅਸੀਂ ਲੜਾਈ ਲੜਾਂਗੇ। ਪ੍ਰਵੀਨ ਜੀ, ਵਾਰਿਸ ਪੰਜਾਬ ਦੇ ਉਹ ਜਥੇਬੰਦੀ ਹੈ ਜਿਹੜੀ ਅੰਮ੍ਰਿਤਪਾਲ ਸਿੰਘ ਦੇ MP ਬਣਨ ਤੋਂ ਬਾਅਦ ਇੱਕ ਤਰ੍ਹਾਂ ਨਾਲ ਹੋਣ ਚਾਹੁੰਦੀ ਹੈ। ਔਰ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਪੰਜਾਬ ਤੋਂ ਕੱਲਾ ਚੋਣ ਹੀ ਨਹੀਂ ਜਿੱਤਦਾ, ਸਭ ਤੋਂ ਵੱਧ ਵੋਟਾਂ ਨਾਲ ਜਿੱਤਦਾ ਜੀ। ਤੇ ਜਿਹੜੇ ਅੰਮ੍ਰਿਤਪਾਲ ਦੇ ਪਰਿਵਾਰਕ ਜੀ ਨੇ, ਸਮਰਥਕ ਨੇ, ਸਾਥੀ ਨੇ, ਉਹੀ ਨਹੀਂ, ਆਮ ਪੰਜਾਬੀ ਵੀ, ਆਮ ਲੋਕ ਵੀ ਇਹ ਕਹਿ ਰਹੇ ਨੇ ਕਿ ਵੀ ਜੇ ਬੰਦਾ ਮੈਂਬਰ ਪਾਰਲੀਮੈਂਟ ਬਣ ਗਿਆ, ਉਹਨੇ ਸੰਵਿਧਾਨ ਅਨੁਸਾਰ ਸਹੁੰ ਚੱਕ ਲਈ, ਫਿਰ ਉਹਦੇ ਤੇ NSA ਦਾ ਅਰਥ ਕੀ ਹੈ? ਬਿਲਕੁਲ ਸਹੀ। ਫਿਰ ਉਸ ਡਿਬਰੂਗੜ੍ਹ ਜੇਲ੍ਹ ਦਾ ਅਰਥ ਕੀ ਹੈ? ਉਸ ਨੂੰ ਸੰਸਦ 'ਚ ਬੋਲਣ ਦਾ ਮੌਕਾ ਕਿਉਂ ਨਹੀਂ? ਇਹ ਸਾਰੇ ਪੁੱਛਦੇ ਨੇ। ਪਰ ਠੀਕ ਹੈ, NSA ਹਟਾ ਲਿਆ ਤੇ ਤਦ ਵੀ ਬਾਹਰ ਨਹੀਂ ਆਇਆ, ਉਹ ਤਾਂ ਤਦ ਵੀ ਪੰਜਾਬ ਨਹੀਂ ਸ਼ਿਫਟ ਕੀਤਾ। NSA ਲਾਉਣ ਤੋਂ ਲੈ ਕੇ ਡਿਬਰੂਗੜ੍ਹ ਰਹਿਣ ਤੱਕ ਤੇ ਹਟਾਉਣ ਤੋਂ ਲੈ ਕੇ ਹੁਣ ਤੱਕ ਉੱਥੇ ਰੱਖਣ ਤੱਕ ਇੱਕ ਵਾਰ ਵੀ ਦੱਸੋ ਕਿ ਧਰਤੀ ਤੇ ਉਤਰ ਕੇ ਵਾਰਿਸ ਪੰਜਾਬ ਦੇ ਨੇ ਕਦੇ ਲੜਾਈ ਲੜੀ ਹੋਵੇ? ਸਹੀ। ਜਿਹੜੇ ਆਪਣੀ ਪਾਰਟੀ ਦੇ ਮੁਖੀ ਲਈ ਨਹੀਂ ਕੋਈ ਧਰਨਾ ਪ੍ਰਦਰਸ਼ਨ ਕਰ ਸਕਦੇ, ਸਰਕਾਰ ਮੂਹਰੇ ਅੜ ਸਕਦੇ, ਕੱਲ ਨੂੰ ਉਹ ਪੰਜਾਬ ਲਈ, ਬੰਦੀ ਸਿੰਘਾਂ ਲਈ ਕਿਵੇਂ ਅੜਨਗੇ? ਕਿਵੇਂ ਯਕੀਨ ਦਿਵਾਓਗੇ ਤੁਸੀਂ ਲੋਕਾਂ ਨੂੰ? ਸਹੀ ਹੈ। ਸੋ ਇਸ ਲਈ ਇਹ ਸਵਾਲ ਪਾਰਟੀ ਮੂਹਰੇ ਵੀ ਖੜਾ ਤੇ ਮਨਪ੍ਰੀਤ ਆਲੀ ਮੂਹਰੇ ਵੀ ਖੜਾ। ਸੋ ਏਜੰਡਾ ਸਪਸ਼ਟ ਕਰਕੇ ਆਉਣਾ ਪੈਣਾ। ਹੁਣ ਪੰਜਾਬ ਉਹ ਨਿੱਘਾ ਕਿ ਜਿਹੜਾ ਕੇਜਰੀਵਾਲ ਨੂੰ ਕਿ ਆਜੋ ਜੀ ਬਦਲਾ, ਚਲੋ ਜੀ ਤੁਹਾਨੂੰ ਵੋਟਾਂ ਪਾ ਦਿੰਨੇ ਆ, ਆਜੋ ਜੀ ਕਾਕਰੋਚ ਤੁਹਾਨੂੰ ਪਾ ਦਿੰਨੇ ਆ, ਹੈ ਨਾ, ਆਜੋ ਜੀ ਹੁਣ ਪੁਨਰ ਸਰਜੀਤ ਤੁਹਾਨੂੰ ਪਾ ਦਿੰਨੇ ਆ। ਹੁਣ ਏਦਾਂ ਨਹੀਂ। ਸਹੀ ਹੈ। ਮੇਰਾ ਤਾਂ ਇੱਥੇ ਪੰਜਾਬ ਠੋਕ ਵਜਾ ਕੇ ਦੇਖੂਗਾ ਕਿ ਹਾਂ ਕੌਣ ਕਿਹੋ ਜਿਹਾ ਹੈਗਾ, ਕਿੰਨਾ ਦਮ ਰੱਖਦਾ, ਕਿੰਨਾ ਖੜਦਾ, ਕਿੰਨਾ ਨਹੀਂ। ਸਹੀ ਹੈ। ਸੋ ਇਸ ਲਈ ਫਿਰ ਜੇ ਇਹ ਲੱਗਦਾ ਹੈ ਮਤਲਬ ਮਨਪ੍ਰੀਤ ਆਲੀ ਨੂੰ ਕਿ ਅੰਮ੍ਰਿਤਪਾਲ ਸਿੰਘ ਅਜੇ ਅੰਦਰ ਨੇ, ਮਹੀਂ ਪਾਰਟੀ ਦਾ ਚਿਹਰਾ ਮੋਹਰਾ ਬਣ ਜੂ, ਜਦੋਂ ਤੱਕ ਤੁਸੀਂ ਸ਼ਾਮਿਲ ਨਹੀਂ ਹੋਏ ਸੀ ਤਦ ਤੱਕ ਤੁਹਾਡਾ ਹੋਰ ਤਰ੍ਹਾਂ ਦਾ ਉੱਥੇ ਮਾਣ ਤਾਣ ਸੀ। ਹੁਣ ਹਿੱਸਾ ਬਣ ਗਏ ਹੋ, ਹੁਣ ਤੁਸੀਂ ਵਿੱਚ ਸ਼ਰੀਕ ਵੀ ਬਣੋਗੇ ਕਈਆਂ ਦੇ। ਹਾਂ ਬਿਲਕੁਲ। ਸੋ ਇਸ ਲਈ ਉੱਥੇ ਫਿਰ ਹੋਰ ਤਰੀਕੇ ਨਾਲ ਹੁਣ ਦੇਖਿਆ ਜਾਊਗਾ। ਤੇ ਪੈਨ ਪੰਜਾਬ ਤੁਸੀਂ ਆਪਣੇ ਆਪ ਨੂੰ ਕਿਵੇਂ ਸਥਾਪਿਤ ਕਰੋਗੇ, ਇਹ ਵੀ ਚੁਣੌਤੀ ਹੈ ਮਨਪ੍ਰੀਤ ਆਲੀ ਲਈ, ਜੋ ਇਹ ਮੰਨ ਕੇ ਚੱਲਦੇ ਨੇ ਕਿ ਅੰਮ੍ਰਿਤਪਾਲ ਸਿੰਘ ਤੋਂ ਬਾਅਦ ਮੈਂ ਹੀ ਚਿਹਰਾ ਹੋਊਗਾ ਜਾਂ ਉਹਦੀ ਗੈਰ ਹਾਜ਼ਰੀ 'ਚ ਮੈਂ ਚਿਹਰਾ ਰਹੂੰਗਾ। ਸੋ ਇਸ ਲਈ ਉਹਦੇ ਲਈ ਇਹ ਚੁਣੌਤੀ ਕੌਣ ਖੜੀ ਕਰਦਾ, ਕੌਣ ਨਹੀਂ,
ਕੌਣ ਉਹਨੂੰ ਪ੍ਰਵਾਨ ਕਰਦਾ ਨਹੀਂ, ਇਹ ਉਹਦੇ ਲਈ ਆਪਣੀਆਂ ਅੰਦਰ ਦੀਆਂ ਮੁਸ਼ਕਲਾਂ ਨਵੀਆਂ ਜਨਮ ਲੈਣਗੀਆਂ। ਜੀ ਬਿਲਕੁਲ। ਸ਼ਰਮਾ ਜੀ, ਸਿਆਸੀ ਤਨਜ਼ੀਮ ਕੋਈ ਵੀ ਬਣਾ ਸਕਦਾ, ਕੋਈ ਇਹਦੇ ਤੇ ਕੋਈ ਆਪਾਂ ਨਹੀਂ ਕਹਿੰਦੇ ਫਲਾਣੇ ਬੰਦੇ ਤੇ ਪਾਬੰਦੀ ਆ, ਫਲਾਣਾ ਬੰਦਾ ਨਾ ਬਣਾਵੇ, ਕੋਈ ਵੀ ਸਭ ਆਜ਼ਾਦ ਨੇ ਵੋਟਾਂ 'ਚ ਖੜਨ ਨੂੰ, ਸਭ ਆਜ਼ਾਦ ਨੇ ਆਪਣੀਆਂ ਤਨਜ਼ੀਮਾਂ ਬਣਾਉਣ ਨੂੰ। ਪਰ ਜਿਹੜੇ ਦਾਅਵੇ ਹੁੰਦੇ ਨੇ ਨਾ, ਜਦੋਂ ਦਾਅਵਿਆਂ ਦੀ ਪੜਚੋਲ ਹੁੰਦੀ ਹੈ ਤਾਂ ਫਿਰ ਉਹ ਪਤਾ ਲੱਗਦਾ ਵੀ ਇਹ ਜਿਹੜੇ ਦਾਅਵਿਆਂ ਦੀ ਜਿਹੜੀ ਕਸੌਟੀ ਉਹਨਾਂ ਤੇ ਕਿੰਨਾ ਕੁ ਖਰਾ ਉਤਰਦੇ ਨੇ। ਜਿਵੇਂ ਤੁਸੀਂ ਕਿਹਾ ਵੀ ਦਾਅਵੇ ਤਾਂ ਵੱਡੇ ਵੱਡੇ ਕੀਤੇ ਜਾ ਰਹੇ ਨੇ, ਪਰ ਆਪਣੇ ਮੁਖੀਏ ਨੂੰ ਜਿਹੜਾ ਕਿ ਮੈਂਬਰ ਪਾਰਲੀਮੈਂਟ ਆ ਉਹਨੂੰ ਛਡਵਾਉਣ ਦੇ ਲਈ ਕੋਈ ਸੰਘਰਸ਼ ਕਿਤੇ ਨਜ਼ਰ ਨਹੀਂ ਆਉਂਦਾ। ਤਾਂ ਫਿਰ ਜਿਹੜੇ ਅਗਲੇ ਦਾਅਵੇ ਤੁਸੀਂ ਕਰੋਗੇ ਤਾਂ ਫਿਰ ਜਿਹੜੇ ਪਿਛਲੀਆਂ ਚੀਜ਼ਾਂ ਤੁਸੀਂ ਕਰਕੇ ਆਏ ਹੋ ਉਹਨਾਂ ਦਾ ਸਾਰਾ ਜਿਹੜਾ ਲੇਖਾ ਜੋਖਾ ਉਹ ਵੀ ਕਈ ਵਾਰੀ ਲੋਕ ਕਰ ਲੈਂਦੇ ਨੇ। ਅਗਲੀ ਗੱਲ ਕਰੀਏ ਪੰਜਾਬ ਦੇ ਵਿੱਚ SIR ਦੀ। ਤੁਸੀਂ ਬਹੁਤ ਵਾਰ ਜਦੋਂ ਵੀ ਇਹਦੀ ਗੱਲ ਕੀਤੀ ਹੈ ਤਾਂ ਪੰਜਾਬ ਦੇ ਲਿਹਾਜ਼ ਦੇ ਨਾਲ, ਪੰਜਾਬ ਦੇ ਐਂਗਲ ਤੋਂ ਬਹੁਤ ਤਰ੍ਹਾਂ ਦੇ ਸ਼ੰਕੇ ਹਮੇਸ਼ਾ ਜਤਾਏ ਨੇ, ਬਹੁਤ ਸਾਰੇ ਸਵਾਲ ਖੜੇ ਕੀਤੇ ਨੇ। ਕਹਿੰਦੇ ਕਿ ਹੁਣ ਆਧਾਰ ਕਾਰਡ ਤੇ ਵੋਟਰ ਕਾਰਡ ਇਹ ਪੰਜਾਬ ਦੇ ਵਿੱਚ SIR ਦੇ ਦੌਰਾਨ ਤੁਹਾਡਾ ਕੰਮ ਨਹੀਂ ਜੇ ਆਉਣਾ। ਪ੍ਰਵੀਨ ਜੀ, SIR 24-25 ਜੂਨ ਤੋਂ ਲੈ ਕੇ 26 ਜੁਲਾਈ ਤੱਕ 1 ਮਹੀਨੇ ਦੀ ਪੂਰੀ ਪ੍ਰਕਿਰਿਆ ਚੱਲਣੀ ਆ ਪੂਰੇ ਪੰਜਾਬ 'ਚ। ਜੀ ਜੀ। ਧੜਾ-ਧੜ ਪਿੰਡਾਂ 'ਚ, ਸ਼ਹਿਰਾਂ 'ਚ, ਕਸਬਿਆਂ 'ਚ ਉਹ ਪੂਰਾ ਹੋਣਾ, ਪਰ ਉਹ ਤੋਂ ਪਹਿਲਾਂ ਦੀ ਪ੍ਰਕਿਰਿਆ ਚੱਲ ਰਹੀ ਹੈ। ਅਖਬਾਰਾਂ 'ਚ ਇਸ਼ਤਿਹਾਰ, ਸੋਸ਼ਲ ਮੀਡੀਆ ਤੇ ਪ੍ਰਚਾਰ, ਪਿੰਡਾਂ 'ਚ ਅਨਾਉਂਸਮੈਂਟਾਂ ਕਿ ਜੀ ਪ੍ਰਾਇਮਰੀ ਸਕੂਲ 'ਚ ਕੈਂਪ ਲੱਗਿਆ ਜੀ, ਸ਼ਾਮਲਾਟ ਵਾਲੀ ਥਾਂ ਤੇ ਕੈਂਪ ਲੱਗਿਆ ਜੀ, ਪੰਚਾਇਤੀ ਥਾਂ ਤੇ ਕੈਂਪ ਲੱਗਿਆ ਜੀ, BLO ਸਾਹਿਬ ਆਏ ਨੇ ਜੀ। 2003 ਵਾਲੀ ਸੂਚੀ ਨਾਲ ਆਪਣਾ ਮਿਲਾਨ ਕਰੋ ਜੀ। 2003 ਵਾਲੀ ਸੂਚੀ ਜੇ ਤੁਸੀਂ ਵੋਟਰ ਹੈਗੇ ਹੋ ਜੀ ਤਾਂ ਤੁਹਾਨੂੰ ਮੌਜੂਦਾ ਦੌਰ 'ਚ ਵੋਟ ਸਾਬਤ ਕਰਨਾ ਥੋੜਾ ਆਸਾਨ ਹੋਊਗਾ। ਜੇ ਤੁਸੀਂ ਉਹ ਤੋਂ ਬਾਅਦ ਵੋਟਰ ਬਣੇ ਹੋ ਜੀ, ਫਿਰ ਤੁਸੀਂ ਨਵੇਂ ਵੋਟਰ ਬਣੇ ਹੋ, ਮਾਂ ਪਿਓ ਦੇ ਸਾਰੇ ਵੋਟਰ ਬਣੇ ਹੋ, ਠੀਕ ਹੈ, ਨੂੰਹ ਪੁੱਤ ਧੀ ਬਣ ਕੇ ਵੋਟਰ ਬਣੇ ਹੋ, ਬਾਹਰਲੇ ਥਾਂ ਤੋਂ ਆ ਕੇ ਵੋਟਰ ਬਣੇ ਹੋ। ਇਹ ਸਾਰੇ ਸਵਾਲਾਂ ਦੇ ਜਵਾਬ ਦੇਣੇ ਪੈਣੇ ਆ ਜੀ। ਉਹਦੇ ਲਈ ਫਿਰ ਇਹ ਹੈ ਜੀ, ਜੇ ਵਿਆਹ ਕੇ ਆਏ ਹੋ ਜੀ, ਲਿਆਓ ਜੀ ਆਪਣੀ ਪੁਰਾਣੀ ਵੋਟ ਕਿੱਥੋਂ ਕਟਾਈ ਸੀ, ਤੁਹਾਡੇ ਪਿਓ ਦੀ ਵੋਟ ਕਿੱਥੇ ਸੀ, ਤੁਹਾਡੇ ਦਾਦੇ ਦੀ ਵੋਟ ਕਿੱਥੇ ਸੀ, ਕਰੀ ਜਾਓ ਹਿਸਾਬ ਕਿਤਾਬ ਇਕੱਠਾ। ਸਹੀ ਹੈ, ਹੈ ਨਾ। ਫਿਰ ਜੇ ਤੁਸੀਂ ਕਿਸੇ ਹੋਰਲੇ ਸੂਬੇ ਤੋਂ ਆਏ ਹੋ, ਉੱਥੇ ਵੋਟ ਹੈ ਨਹੀਂ ਹੈ ਜੀ, ਕਦੋਂ ਕਟਾਈ ਤੇ ਉਰੇ ਕਦੋਂ ਬਣ ਗਈ, ਇਹ ਕਾਸਾ ਕੁਛ ਹੋਣਾ ਜੀ। ਪਰ ਇਹ ਦਿਖਾਉਣ ਨੂੰ ਹੋਣਾ ਕਿ ਹਕੀਕਤ 'ਚ ਵੀ ਇਹੀ ਕੁਛ ਹੋਊਗਾ। ਜੇ ਤਾਂ ਬੜੇ ਪਾਰਦਰਸ਼ੀ ਤਰੀਕੇ ਨਾਲ ਮਿਲਾਨ ਹੋਵੇ, ਸਾਰਾ ਕੁਝ ਹੋਵੇ, ਫਿਰ ਤਾਂ ਇਹ ਠੀਕ ਹੈ ਕਿ ਸਹੀ ਵੋਟ ਆਊਗੀ ਜੀ। ਹੁਣ ਇੱਕ ਬੰਦੇ ਦੀ ਵੋਟ 2003 ਵਾਲੀ ਸੂਚੀ 'ਚ ਹੈਗੀ ਆ, ਪਰ ਮੌਜੂਦਾ ਸਮੇਂ ਜੀ ਉਹਦੀ ਵੋਟ ਬਰਕਰਾਰ ਹੈ, ਪਰ 2003 ਦੀ ਸੂਚੀ ਦੇ ਵਿੱਚ ਉਹਦਾ ਨਾਮ ਮੰਨ ਲਓ ਗਲਤ ਹੈ। ਮੰਨ ਲਓ ਸ਼ਰਮਾ ਦੀ ਥਾਂ ਤੇ ਕੁਮਾਰ ਲਿਖਿਆ ਹੋਇਆ ਹੈ। ਮੰਨ ਲਓ ਉਹ ਬੰਦਾ ਆਪਣੇ ਨਾਮ ਨਾਲ ਹੈ ਨਾ ਬਲਕਾਰ ਸਿੰਘ ਢਿੱਲੋਂ ਲਾਉਂਦਾ ਤੇ ਉੱਥੇ ਕੱਲਾ ਬਲਕਾਰ ਸਿੰਘ ਲਿਖਿਆ ਹੋਇਆ। ਹਾਂਜੀ ਹਾਂਜੀ। ਹੁਣ ਉਹਦੇ ਆਧਾਰ ਕਾਰਡ ਤੇ, ਉਹਦੇ ਪੈਨ ਕਾਰਡ ਤੇ, ਉਹਦੇ ਮਤਲਬ ਕਿ ਬਾਕੀ ਸਾਰੇ ਡਾਕੂਮੈਂਟਾਂ ਦੇ ਉੱਤੇ ਢਿੱਲੋਂ ਹੈਗਾ, ਪਰ 2003 ਵਾਲੀ ਸੂਚੀ 'ਚ ਢਿੱਲੋਂ ਨਹੀਂ ਹੈਗਾ। ਹੁਣ ਇਹਨੂੰ ਦਰੁਸਤ ਕਰਨ ਲਈ ਤੁਸੀਂ ਕਹੋਗੇ ਜੀ ਕਿ ਲਿਆਓ ਜੀ ਆਪਣਾ, ਕਹੋਗਾ ਜੀ ਆ ਪਿਆ ਜੀ ਮੇਰਾ ਆਧਾਰ ਕਾਰਡ, ਸਹੀ ਹੈ, ਕਹੋਗਾ ਜੀ ਆ ਪਿਆ ਸਾਡਾ ਰਾਸ਼ਨ ਕਾਰਡ, ਆ ਜੀ ਨਵਾਂ ਵੋਟਰ ਕਾਰਡ ਹੈ ਜੀ, ਨਵੇਂ ਵੋਟਰ ਕਾਰਡ 'ਚ ਮੇਰਾ ਨਾਂ ਠੀਕ ਹੋ ਗਿਆ ਸੀਗਾ ਜੀ, ਪਰ ਆ ਤੁਹਾਡੀ ਸੂਚੀ ਦੇ ਵਿੱਚ ਪੁਰਾਣੀ 'ਚ ਬੋਲਦਾ। ਉਹ ਕਹਿਣਗੇ ਨਾ ਜੀ, ਨਾ ਆਧਾਰ ਕਾਰਡ ਮਾਨਤਾ ਰੱਖਦਾ, ਨਾ ਵੋਟਰ ਕਾਰਡ ਮਾਨਤਾ ਰੱਖਦਾ, ਨਾ ਤੁਹਾਡਾ ਰਾਸ਼ਨ ਕਾਰਡ ਮਾਨਤਾ ਰੱਖਦਾ, ਤਿੰਨੋਂ ਕਾਰਡ ਮਾਨਤਾ ਨਹੀਂ ਰੱਖਦੇ। ਇਹ ਸਾਬਤ ਕਰਨ ਲਈ ਕਿ ਤੁਸੀਂ ਉਹੀ ਹੋ, ਇਹੀ ਨਹੀਂ, ਇਹ ਤਿੰਨੋਂ ਚੀਜ਼ਾਂ ਜੇ ਤੁਹਾਡੇ ਕੋਲ ਹੈਗੀਆਂ ਤਾਂ ਵੀ ਇਹ ਇਸ ਗੱਲ ਦਾ ਸਬੂਤ ਨਹੀਂ ਤੁਸੀਂ ਭਾਰਤ ਦੇ ਨਾਗਰਿਕ ਹੋ ਜਾਂ ਨਹੀਂ। ਠੀਕ ਹੈ, ਇਹ ਭਾਰਤ ਦੀ ਨਾਗਰਿਕਤਾ ਵੀ ਸਾਬਤ ਨਹੀਂ ਕਰਦਾ। ਫਿਰ ਆਧਾਰ ਕਾਰਡ ਬਣਵਾਏ ਕਿਉਂ ਜੀ ਪੂਰੇ ਮੁਲਕ 'ਚ ਰੌਲਾ ਪਾ ਕੇ? ਬਿਲਕੁਲ, ਬੈਂਕਾਂ ਦੀ ਇੰਨੀ ਵੈਲਿਊ ਨਹੀਂ। ਤੇ ਉਸੇ ਨਾਲ ਤੁਹਾਡੇ ਖਾਤੇ ਜੁੜੇ ਨੇ, ਉਸੇ ਨਾਲ ਤੁਹਾਡੀ ਜ਼ਮੀਨ ਜਾਇਦਾਦ ਜੁੜੀ ਆ, ਉਹਦੇ ਨਾਲੇ ਪੈਨ ਕਾਰਡ ਜੁੜਿਆ, ਉਹਦੇ ਨਾਲੇ ਤੁਹਾਡਾ ਰਾਸ਼ਨ ਦਾ ਜੁੜਿਆ, ਉਹਦੇ ਨਾਲੇ ਤੁਹਾਡੇ ਸਰਕਾਰੀ ਸਹੂਲਤਾਂ ਜੁੜੀਆਂ, ਉਹਦੇ ਨਾਲੇ ਪੈਨਸ਼ਨ ਖਾਤਾ ਜੁੜਿਆ, ਸਾਰਾ ਕੁਝ ਜੇ ਆਧਾਰ ਕਾਰਡ ਨਾਲ ਜੁੜਿਆ। ਤੇ ਤੁਸੀਂ ਕਹਿੰਦੇ ਹੋ ਆਧਾਰ ਕਾਰਡ ਇਸ ਗੱਲ ਦਾ ਵੀ ਆਧਾਰ ਨਹੀਂ ਕਿ ਤੁਹਾਡੀ ਨਾਗਰਿਕਤਾ ਸਾਬਤ ਕਰ ਦੇਵੇ, ਫਿਰ ਉਹ ਕਾਰਡ ਦੀ ਜ਼ਰੂਰਤ ਕੀ ਰਹੇਗੀ ਜੀ? ਔਰ ਇਹ ਕੋਈ ਹੋਰ ਨਹੀਂ ਕਹਿ ਰਿਹਾ ਜੀ, ਇਹ ਨਹੀਂ ਕਿ ਕਿਸੇ ਮਾਸਟਰ ਨੇ ਕਹਿਤਾ, ਵਿਚਾਰੇ BLO ਨੇ ਕਹਿਤਾ, ਕਿਸੇ SDM DC ਨੇ ਕਹਿਤਾ, ਸੁਪਰੀਮ ਕੋਰਟ ਦੀ ਹਦਾਇਤ ਹੈ ਜੀ ਇਹ। ਜਦੋਂ SIR ਦੇ ਮਾਮਲੇ ਪੱਛਮੀ ਬੰਗਾਲ ਤੋਂ ਲੈ ਕੇ ਹੋਰਨਾਂ ਥਾਵਾਂ ਦੇ ਇਕੱਠੇ ਹੋ ਕੇ ਕਈ ਇਹੋ ਜਿਹੇ ਮਾਮਲੇ ਗਏ ਮਾਨਯੋਗ ਸੁਪਰੀਮ ਕੋਰਟ ਸਾਹਮਣੇ, ਤਾਂ ਸਾਰੇ ਮਾਮਲਿਆਂ ਦਾ ਨਿਪਟਾਰਾ ਕਰਦਿਆਂ ਸੁਪਰੀਮ ਕੋਰਟ ਨੇ ਸਪਸ਼ਟ ਲਫ਼ਜ਼ਾਂ 'ਚ ਕਿਹਾ ਕਿ ਆਧਾਰ ਕਾਰਡ, ਵੋਟਰ ਕਾਰਡ ਤੇ ਰਾਸ਼ਨ ਕਾਰਡ, ਇਹ ਤਿੰਨੇ ਚੀਜ਼ਾਂ ਇਸ ਗੱਲ ਦਾ ਪ੍ਰਮਾਣ ਨਹੀਂ ਹੈਗੀਆਂ ਕਿ ਜੇ ਤੁਸੀਂ ਇੱਥੋਂ ਦੇ ਨਾਗਰਿਕ ਹੋ, ਨਾਗਰਿਕਤਾ ਸਾਬਤ ਨਹੀਂ ਕਰਦੀਆਂ। ਫਿਰ ਦੱਸੋ ਜੀ SIR ਦੇ ਵਿੱਚ ਇਹਨਾਂ ਦੀ ਕੀ ਵੈਲਿਊ ਰਹਿ ਜੂਗੀ? ਕੋਈ ਵੈਲਿਊ ਨਹੀਂ ਰਹਿਣੀ। ਇਹ ਤੋਂ ਅਗਲਾ ਮਸਲਾ, ਇੱਕ ਵਿਅਕਤੀ
ਭਾਰਤ ਦਾ ਨਾਗਰਿਕ ਰਿਹਾ, ਇੱਥੇ ਦੇ ਜੰਮ ਪਲ ਰਹੇ, ਪੀੜ੍ਹੀ ਦਰ ਪੀੜ੍ਹੀ ਇੱਥੇ ਜੰਮੇ ਰਹੇ, ਪੜ੍ਹੇ, ਪਰ ਉਹ ਵਿਦੇਸ਼ ਚਲਾ ਗਿਆ। ਵਿਦੇਸ਼ ਜਾ ਕੇ ਉਸਨੇ ਉੱਥੋਂ ਦੀ PR ਲੈ ਲਈ ਤੇ ਫਿਰ ਸਿਟੀਜ਼ਨਸ਼ਿਪ ਲੈ ਲਈ। ਠੀਕ ਹੈ ਜੀ। ਹੁਣ ਉਹਦੀ ਇੱਥੇ ਵੋਟ ਕੱਟ ਗਈ। ਠੀਕ ਹੈ ਵੀ ਸਿਟੀਜ਼ਨਸ਼ਿਪ ਜਦੋਂ ਉੱਥੇ ਹੋ ਗਈ, ਨਾਗਰਿਕ ਉਹ ਦੂਏ ਮੁਲਕ ਦਾ ਬਣ ਗਿਆ, ਫਿਰ ਇੱਥੇ ਦੀ ਉਹ ਵੋਟ ਪ੍ਰਕਿਰਿਆ ਦਾ ਹਿੱਸਾ ਨਹੀਂ ਬਣ ਸਕਦਾ। ਇੱਥੋਂ ਦੀ ਵੋਟ ਕੱਟ ਗਈ, ਪਰ ਉਹਨਾਂ ਦੀ ਜ਼ਮੀਨ ਜਾਇਦਾਦ ਸੀ, ਉਹ ਠੇਕੇ ਤੇ ਸੀ ਤੇ ਉਹਦੇ ਖਾਤੇ 'ਚ ਪੈਸੇ ਆਉਂਦੇ ਸੀ। ਤੇ ਜਦੋਂ ਇੰਨੇ 8-10 ਸਾਲਾਂ ਦਾ ਇਕੱਠਾ ਹੋਇਆ ਵਾ ਪੈਸਾ, ਉਹ ਆ ਕੇ ਬੈਂਕ 'ਚ ਕਢਾਉਣ ਗਿਆ, ਉਹ ਕਹਿੰਦੇ ਨਾ ਜੀ, ਤਾਂ ਸਰਕਾਰੀ ਖਜ਼ਾਨੇ ਜਮਾ ਹੋ ਗਿਆ, ਤੁਹਾਡੀ ਤਾਂ ਨਾਗਰਿਕਤਾ ਹੀ ਨਹੀਂ ਹੈਗੀ ਇੱਥੇ ਦੀ। ਦੱਸੋ ਜੀ, ਹੁਣ ਉਹ ਬੰਦਾ ਭਟਕਦਾ ਫਿਰ ਰਿਹਾ ਜੀ। ਇਹ ਤਾਂ ਅਜੇ ਇੱਕ ਹਲਾ ਬਟਾਈ ਦਾ ਮਸਲਾ। ਇਹਦਾ ਮਤਲਬ ਜੇ SIR 'ਚ ਤੁਸੀਂ ਸਾਬਤ ਹੋ ਗਏ ਕਿ ਹਾਂ ਤੁਸੀਂ ਤਾਂ ਹੁਣ ਇੱਥੇ ਤਾਂ ਕੋਈ ਲੇਗਾ ਦੇਗਾ ਨਹੀਂ, ਤੇ ਜਿਨ੍ਹਾਂ ਦੀ ਜ਼ਮੀਨਾਂ ਜਾਇਦਾਦਾਂ NRI ਭਰਾਵਾਂ ਦੀਆਂ ਪਈਆਂ, ਕੱਲਾ ਵੋਟ ਦਾ ਮਸਲਾ ਨਹੀਂ, ਉਹ ਵੀ ਖਤਰਾ ਇਹਦਾ ਮਤਲਬ ਖੜਾ ਹੋ ਸਕਦਾ ਜੀ। ਪਹਿਲਾਂ ਹੀ ਜਿਹੜੀ ਚੜ ਹੈ ਪੰਜਾਬ ਨਾਲ, ਪੰਜਾਬ ਦੀ ਕਿਸਾਨੀ ਨਾਲ, ਪੰਜਾਬ ਦੇ ਪਿੰਡੂ ਖੇਤੇ ਨਾਲ, ਕੀ ਉਹਦੇ ਤੇ ਇਸ ਤਰੀਕੇ ਕਾਰਨ ਨਾਲ SIR 'ਚ ਹਮਲਾ ਹੋ ਸਕਦਾ? ਇਹ ਆਪਣੇ ਆਪ 'ਚ ਵੱਡਾ ਸਵਾਲ ਹੈ ਕਿ ਇੱਧਰ ਨੂੰ ਮਾਮਲਾ ਜੇ ਜਾਂਦਾ ਤਾਂ NRI ਭਰਾਵਾਂ ਦਾ ਪੰਜਾਬ ਦੇ ਵਿੱਚ ਤਾਂ ਹਰ ਤੀਜਾ ਘਰ ਸਾਡਾ ਬਾਹਰ ਬੈਠਾ, ਤੇ ਕਿੰਨੇ ਹੀ ਪਰਿਵਾਰ, ਕਿੰਨਿਆਂ ਦੀ ਜਵਾਕ PR ਵੀ ਨੇ, ਤੇ PR ਤੋਂ ਅਗਲਾ ਪੜਾਅ ਜਿਹੜਾ ਹੈਗਾ ਉਹ ਸਿਟੀਜ਼ਨ ਵੀ ਹੈਗੇ ਨੇ, ਤੇ ਖਾਤੇ ਲਗਭਗ ਕਈਆਂ ਦੇ ਹੋਣਗੇ। ਹੁਣ ਇਹ ਦੇਖਣ ਵਾਲੀ ਗੱਲ ਹੈ ਕਿ ਕੀ ਉਹਨਾਂ ਨੇ NRI ਦੇ ਆਪਣੇ ਖਾਤੇ ਕਨਵਰਟ ਕਰਾਏ ਜੀ। ਜੇ ਨਹੀਂ ਕਰਾਏ, ਉਹਨਾਂ ਨੂੰ ਲੱਗਦਾ ਕਿ ਐਂ ਚੱਲੀ ਜਾਂਦਾ, ਚਾਹੇ ਉਹ ਕਿਸੇ ਸਾਜ਼ਿਸ਼ ਦਾ ਹਿੱਸਾ ਨਾ ਹੋਵੇ। ਉਹ ਕਿ ਸਹਿਜ ਸੁਭਾਅ ਆਪਣੇ ਬੰਦੇ ਨੂੰ ਪਤਾ ਹੀ ਨਹੀਂਗਾ ਕਿ ਇਹਦੇ ਨਾਲ ਖਾਤੇ ਤੇ ਵੀ ਫਰਕ ਪੈਣਾ, ਨਹੀਂ ਪੈਣਾ, ਖਾਤਾ ਉਹੀ ਪੁਰਾਣਾ ਚੱਲਦਾ ਸਾਰਾ ਕੁਛ। ਤੇ ਹੁਣ ਉਹ ਆਧਾਰ ਕਾਰਡ ਜਿਹਦੇ ਵੋਟਰ ਕਾਰਡ ਜਾਂ ਪੁਰਾਣਾ ਵੋਟਰ ਕਾਰਡ ਹੈ, ਚਾਹੇ ਨਵਾਂ ਵੋਟਰ ਕਾਰਡ ਹੈ, ਚਾਹੇ ਉਹ ਸਾਰਾ ਕੁਝ ਤੁਸੀਂ ਮਾਨਤਾ ਹੀ ਨਾ ਦਿੱਤੀ ਉਹਨੂੰ, ਫਿਰ ਤਾਂ ਵੱਡਾ ਮਸਲਾ ਖੜਾ ਹੋਊਗਾ। ਸੋ ਇਸ ਲਈ SIR ਦਾ ਅਜੇ ਖੇਲਾ ਹੋਣਾ ਬਾਕੀ ਹੈ। ਉਹ ਤੋਂ ਪਹਿਲਾਂ ਦੇ ਖਦਸ਼ੇ ਸਾਹਮਣੇ ਆਉਣ ਲੱਗ ਪਏ ਜੀ, ਤੇ ਹੁਣ ਇਹ ਸਾਬਤ ਕਰ ਲਈ ਕਿ ਤੁਹਾਡਾ ਨਾਂ ਇਹ ਹੈ, ਤੁਸੀਂ ਹੈਗੇ ਹੋ, ਵੋਟਰ ਹੈਗੇ ਹੋ ਕਿ ਨਹੀਂ ਹੈਗੇ, ਵਿਦੇਸ਼ ਚੋਂ ਜਾਂ ਇੱਥੇ ਹੋ, ਉਹਦੇ ਲਈ ਤੁਹਾਡੇ ਤੋਂ ਕਿਹੜੇ ਸਰਟੀਫਿਕੇਟ ਮੰਗੇ ਜਾਣਗੇ, ਇਹ ਅਜੇ ਅਫਸਰਾਂ ਅਧਿਕਾਰੀਆਂ ਨੂੰ ਪਤਾ ਹੀ ਨਹੀਂ ਜੀ। ਕਿ ਜੇ ਇਹ ਤਿੰਨ ਚੀਜ਼ਾਂ ਨਹੀਂ, ਫਿਰ ਹੋਰ ਕੀ? ਮੈਂ ਦੱਸ ਦੇਣਾ, ਉਹ ਕਹਿਣਗੇ ਜੀ 10ਵੀਂ ਸਰਟੀਫਿਕੇਟ ਲਿਆਓ। ਠੀਕ ਹੈ। ਉਹ ਕਹਿਣਗੇ ਜੀ ਆਪਣਾ ਜਨਮ ਸਰਟੀਫਿਕੇਟ ਲਿਆਓ, ਆਪਣੇ ਮਾਂ ਪਿਓ ਦਾ ਜਨਮ ਸਰਟੀਫਿਕੇਟ ਲਿਆਓ, ਆਪਣੇ ਦਾਦੇ ਦਾ ਲਿਆਓ ਜੀ ਡਾਕੂਮੈਂਟ। ਇਹ ਉਹੀ ਹੈ NRC CA ਵਾਲਾ ਮਾਮਲਾ, ਆ ਕੇ ਜੁੜਨਾ ਹੈ। ਮੈਨੂੰ ਦੱਸੋ ਕਿ ਜਦੋਂ ਜਿਹੜੀ ਪੀੜ੍ਹੀ 'ਚ ਸਾਡਾ ਜਨਮ ਹੋਇਆ, ਉਸ ਸਮੇਂ ਵੀ ਜੇ ਚੌਂਕੀਦਾਰ ਲਿਖ ਕੇ ਲੈ ਜਾਂਦਾ ਸੀ ਪਿੰਡ 'ਚ ਨਾ ਕਿ ਹਾਂ ਮੈਂ ਦਰਜ ਕਰਾਇਆ ਉਹਨਾਂ ਜੀ, ਤੇ ਉੱਥੇ ਮਾਂ ਪਿਓ ਦਾ ਨਾਮ ਲਿਖਾ ਕੇ ਅੱਗੇ ਲਿਖਾਉਂਦਾ ਸੀ ਮੁੰਡਾ ਕੁੜੀ, ਤੇ ਹੁਣ ਤੁਸੀਂ ਕਹੋਗੇ ਜੀ ਉਹ ਤਾਂ ਤੁਹਾਡਾ ਨਾਂ ਹੀ ਨਹੀਂ ਚੜਿਆ ਵਾ। ਤੇ ਉੱਥੇ ਵੀ ਅੱਧੇ ਚੌਂਕੀਦਾਰ ਵਿਚਾਰਿਆਂ ਨੂੰ ਪੂਰਾ ਨਾਂ ਪਤਾ ਹੀ ਨਹੀਂ ਹੁੰਦਾ ਸੀ ਕਿ ਕਾਗਜ਼ਾਂ 'ਚ ਨਾਂ ਕੀ ਹੈ ਮਾਂ ਪਿਓ ਦਾ। ਸਹੀ ਹੈ, ਕੱਚੇ ਪੱਕੇ ਨਾਂ ਜੋ ਬੋਲਦੇ ਸੀ ਉਹ ਲਿਖਾ ਹੁੰਦਾ ਸੀ। ਤੇ ਫਿਰ ਸਾਡੀ ਪੀੜ੍ਹੀ ਨੂੰ ਜੇ ਆਪਣੇ ਬਜ਼ੁਰਗਾਂ ਦੇ ਗਾਹਾਂ ਲੱਭਣੇ ਪੈ ਗਏ ਜਨਮ ਸਰਟੀਫਿਕੇਟ ਜਾਂ ਡੈਥ ਸਰਟੀਫਿਕੇਟ, ਜੇ ਉਹ ਫਿਰ ਕਿੱਥੋਂ ਲੱਭਦੇ ਫਿਰਨਗੇ ਜੀ ਅਗਲੀਆਂ ਪੀੜ੍ਹੀਆਂ ਜੀ। ਸਹੀ ਹੈ, ਬਿਲਕੁਲ। ਇਹ ਬੜਾ ਵੱਡਾ ਪੇਚ ਫਸਣਾ ਔਰ ਇਹਦੀ ਆੜ ਦੇ ਵਿੱਚ ਵੱਡਾ ਖੇਲਾ ਹੋ ਸਕਦਾ ਕਿ ਮੂਲ ਵਾਸੀਆਂ ਦੀਆਂ ਵੋਟਾਂ ਛਾਂਗ ਦੋ, ਬਾਹਰਲੀਆਂ ਦੀਆਂ ਬਣਾ ਦੋ। ਮੈਂ ਪਹਿਲਾਂ ਵੀ ਕਹਿੰਦਾ ਆਇਆ ਕਿ SIR ਚੋਣ ਕਮਿਸ਼ਨ ਨੇ ਨਹੀਂ ਕਰਨੀ, BJP ਨੇ ਕਰਨੀ ਹੈ। BJP ਨੇ ਕਰਨੀ ਹੈ, ਬਿਲਕੁਲ ਸਹੀ ਹੈ। ਸ਼ਰਮਾ ਜੀ, ਜਿਹੜੀਆਂ ਸਰਕਾਰਾਂ ਨੇ ਨਾ ਅਸਲ ਦੇ ਵਿੱਚ ਉਹ ਲੋਕਾਂ ਦੇ ਮੌਲਿਕ ਅਧਿਕਾਰ ਖਤਮ ਕਰਨ ਵਾਲੇ ਪਾਸੇ ਤੁਰੀਆਂ ਖੜੀਆਂ। ਸਾਨੂੰ ਹਲੇ ਸਮਝ ਨਹੀਂ ਆ ਰਹੀ ਕਈ ਚੀਜ਼ਾਂ ਦੀ ਕਿ ਇੱਕ ਐਲਾਨ ਦੇ ਨਾਲ ਹੀ ਤੁਸੀਂ ਬੰਦੇ ਦਾ ਦਾਅਵਾ ਖਤਮ ਕਰ ਰਹੇ ਹੋ। ਮਤਲਬ ਇਹਦੇ ਨਤੀਜੇ ਸਿੱਟੇ ਤਾਂ ਸਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਭੁਗਤਣੇ ਪੈਣਗੇ, ਪਰ ਇਹ ਸਾਡੇ ਦਾਅਵੇ ਖਤਮ ਹੋ ਜਾਣਗੇ ਜੀ ਜਦੋਂ ਕੋਈ ਵੀ ਦਸਤਾਵੇਜ਼ ਤੁਹਾਡੇ ਕੋਲੇ ਜਿਹੜਾ ਮੰਗ ਰਹੇ ਹੋ ਮੌਜੂਦ ਹੈ ਨਹੀਂ, ਜਿਹੜਾ ਲੱਭਣਾ ਪੈਣਾ ਉਹਦਾ ਕੋਈ ਤੁਹਾਡੇ ਕੋਲੇ ਆਪਸ਼ਨ ਹੈ ਨਹੀਂ, ਫਿਰ ਇਹਦਾ ਮਤਲਬ ਦਾਅਵਾ ਖਤਮ ਆ ਤੁਹਾਡਾ ਜੀ। ਇਹੀ ਤਾਂ ਸਵਾਲ, ਹਾਂਜੀ ਇਹੀ ਤਾਂ ਵੱਡਾ ਸਵਾਲ ਹੈ ਜੀ। ਬਿਲਕੁਲ। ਤੇ ਹੁਣ ਮਾਸਟਰ ਜੀ ਵੀ PCS ਅਫਸਰ ਬਣਨਗੇ ਜੀ, ਇਹ ਚੰਗੀ ਖਬਰ ਹੈ ਜੀ। ਇਹ ਇੱਕ ਸੁਖਾਵੀਂ ਖਬਰ ਤੁਸੀਂ ਇਹਨੂੰ ਕਹਿ ਸਕਦੇ ਹੋ ਕਿ ਅੱਜ ਦੇ ਸਮੇਂ 'ਚ ਇਹ ਇੱਕ ਚੰਗੀ ਖਬਰ ਆ ਰਹੀ ਹੈ ਕਿ ਵੀ ਜੇ ਮਾਸਟਰ ਚਾਹਣ, ਮਤਲਬ ਮਾਸਟਰ ਤੋਂ ਭਾਵ ਪ੍ਰਿੰਸੀਪਲ ਹੋਵੇ ਬੰਦਾ, ਹੈਡ ਮਾਸਟਰ ਹੋਵੇ ਜਾਂ ਲੈਕਚਰਰ ਹੋਵੇ ਜਾਂ ਬਲਾਕ ਪ੍ਰਾਇਮਰੀ ਅਫਸਰ ਹੋਵੇ, ਤੇ ਜੇ ਉਹਨੇ ਸਿੱਖਿਆ ਖੇਤਰ ਦੇ ਵਿੱਚ 8 ਸਾਲ ਦੀ ਜਾਂ 8 ਸਾਲ ਤੋਂ ਵੱਧ, ਮਤਲਬ ਘੱਟੋ ਘੱਟ ਲਗਾਤਾਰ 8 ਸਾਲ ਉਹ ਇਸ ਖੇਤਰ 'ਚ ਰਿਹਾ ਹੋਵੇ, ਤਾਂ ਉਹਦੇ ਕੋਲ ਚੰਗਾ ਮੌਕਾ ਹੈ ਕਿ ਉਹ PCS ਅਫਸਰ ਵੀ ਬਣ ਸਕਦਾ ਹੈ। ਠੀਕ ਹੈ। ਪੰਜਾਬ ਦੇ ਸਿੱਖਿਆ ਵਿਭਾਗ ਦੇ ਵਿੱਚ ਕੰਮ ਕਰਨ ਵਾਲੇ ਪ੍ਰਿੰਸੀਪਲ, ਲੈਕਚਰਰ, ਹੈਡ ਮਾਸਟਰ, ਬਲਾਕ ਪ੍ਰਾਇਮਰੀ ਐਜੂਕੇਸ਼ਨ ਅਫਸਰ, ਇਹਨਾਂ ਦੇ ਲਈ ਪੰਜਾਬ ਸਿਵਲ ਸੇਵਾ ਨੇ ਇੱਕ ਪ੍ਰੀਖਿਆ ਵਿਸ਼ੇਸ਼ ਮੌਕਾ ਖੋਲਿਆ, ਜਿਹਦੇ ਵਿੱਚ ਪੰਜਾਬ ਲੋਕ ਸੇਵਾ ਆਯੋਗ ਨੇ ਰਜਿਸਟਰ C ਕੋਟੇ ਦੇ ਤਹਿਤ ਭਰਤੀ ਪ੍ਰਕਿਰਿਆ ਦੇ ਲਈ ਇਹਨਾਂ ਨੂੰ ਨਾਮਜ਼ਦ ਕੀਤਾ ਕਿ ਤੁਸੀਂ ਇਹਦਾ ਹਿੱਸਾ ਬਣ ਸਕਦੇ ਹੋ ਜੀ।
ਉਹ ਕਹਿੰਦੇ ਜੀ ਕਿ ਇਹਦੇ ਲਈ ਇਹੀ ਪਹਿਲਾ ਫਾਰਮੂਲਾ ਕਿ ਤੁਹਾਡੀ 8 ਸਾਲ ਤੋਂ ਵੱਧ ਦੀ ਉਸ ਸੰਬੰਧਿਤ ਵਿਭਾਗ ਦੇ ਨਾਲ ਜੌਬ ਹੋਣੀ ਚਾਹੀਦੀ ਆ ਤੇ ਤੁਹਾਡੇ ਖਿਲਾਫ ਕੋਈ ਅਜਿਹੀ ਵਿਭਾਗੀ ਕਾਰਵਾਈ ਜਾਂ ਕੋਈ ਕੁਛ ਨਹੀਂ ਹੋਣਾ ਚਾਹੀਦਾ। ਉਹ ਮਤਲਬ ਜਿਹੜੀ ਉਹ ਕੀ ਕਹਿੰਦੇ ਹੁੰਦੇ ਨੇ ਉਹਨਾਂ ਦੀ ਉਹ ਕੀ ਕੱਟੀ ਜਾਂਦੀ ਹੁੰਦੀ ਹੈ ਨਾ, SR ਕੀ ਹੁੰਦੀ ਆ ਉਹ, ਹਾਂਜੀ ਹੈ ਨਾ, ਉਹ ਸਹੀ ਹੋਣੀ ਚਾਹੀਦੀ ਹੈ, ਮਤਲਬ ਹੈ ਨਾ, ਏਦਾਂ ਦੀ ਪ੍ਰਕਿਰਿਆ ਦਾ ਕੋਈ ਜ਼ਿਕਰ ਹੈ। ACR ਬਣਦੀ ਹੁੰਦੀ ਆ ਸਰਕਾਰੀ ਬੰਦਿਆਂ ਦੀ ਕਿ ਉਹ ਦੁਰਸਤ ਚਾਹੀਦੀ, ਉਹ ਚ ਰੈੱਡ ਲਾਈਨ ਨਹੀਂ ਕੋਈ ਹੋਣੀ ਚਾਹੀਦੀ ਬਸ। ਤੇ ਫਿਰ ਉਹ ਤੁਸੀਂ ਮੌਕਾ ਕਰ ਸਕਦੇ ਹੋ। 30 ਜੂਨ ਤੱਕ ਦਾ ਆਨਲਾਈਨ ਅਪਲਾਈ ਕਰਨ ਦੀ, ਫੀਸ ਜਮ੍ਹਾਂ ਕਰਨ ਦੀ ਆਖਰੀ ਤਰੀਕ 30 ਜੂਨ 2026 ਹੈ ਤੇ ਫਿਰ ਉਹਦੀ ਹਾਰਡ ਕਾਪੀ 30 ਜੁਲਾਈ 2026 ਤੱਕ ਜਿਹੜਾ ਦਫ਼ਤਰ ਹੈ ਇਹਨਾਂ ਦਾ PPSC ਹੈ ਨਾ, ਉਹ ਪਟਿਆਲੇ ਦੇ ਵਿੱਚ ਆ, ਉੱਥੇ ਦਰਜ ਜਮ੍ਹਾਂ ਕਰਾਉਣੀ ਹੈ। ਤੇ ਇਹਦੇ ਲਈ ਤੁਸੀਂ ਫਿਰ ਸਕਰੀਨਿੰਗ ਟੈਸਟ ਹੋਊਗਾ, ਉਹਦੇ ਵਿੱਚ ਨੈਗੇਟਿਵ ਮਾਰਕਿੰਗ ਵੀ ਹੋਊਗੀ ਤੇ ਉਹ ਸਾਰੀ ਪ੍ਰਕਿਰਿਆ ਚੋਂ ਲੰਘ ਕੇ ਮਾਸਟਰ, ਪ੍ਰਿੰਸੀਪਲ, ਹੈਡਮਾਸਟਰ, ਲੈਕਚਰਰ ਜਾਂ ਇਹ ਸਾਰੇ ਵੀ PCS ਅਫਸਰ ਬਣ ਸਕਦੇ ਨੇ। ਇੱਕ ਚੰਗੀ ਹੈ, ਦੇਖਦੇ ਹਾਂ ਜੀ ਇਹਦੇ ਵਿੱਚ ਮੈਰਿਟ ਸੂਚੀ ਬਣੂਗੀ, ਕਈਆਂ ਨੂੰ ਮੌਕਾ ਮਿਲੂਗਾ, ਕਈਆਂ ਨੂੰ ਅੱਗੇ ਪੜ੍ਹਨ ਦੀ ਚੇਤਨਾ ਜਾਗੂਗੀ। ਮੈਨੂੰ ਲੱਗਦਾ ਇੱਕ ਉਪਰਾਲਾ, ਚੰਗਾ ਉਪਰਾਲਾ ਵਜੋਂ ਉਹਨੂੰ ਸਵਾਗਤਯੋਗ ਕਦਮ ਕਿਹਾ ਜਾ ਸਕਦਾ ਜੀ। ਤੇ ਜਾਂਦਿਆਂ ਦੀ ਗੱਲ ਕਰੀਏ, ਪੈਟਰੋਲ ਡੀਜ਼ਲ ਦੀ ਕਹਿੰਦੇ ਮਹਿੰਗਾ ਤਾਂ ਹੋਊਗਾ ਹੀ ਹੋਊਗਾ ਹੁਣ, ਤੇ ਨਾਲ ਇਹਦੇ ਕਹਿੰਦੇ ਮੁੱਕਣ ਦਾ ਵੀ ਡਰ ਬਣਿਆ ਖੜਾ ਜੀ। ਪ੍ਰਵੀਨ ਜੀ, ਲਗਾਤਾਰ ਜਿਹੋ ਜਿਹਾ ਤਣਾਅ ਅਜੇ ਵੀ ਬਰਕਰਾਰ ਹੈ। ਹਾਂਜੀ, ਹਰ ਰੋਜ਼ ਖਬਰ ਆ ਜਾਂਦੀ ਹੈ ਕਿ ਅੱਜ ਬਸ ਗੱਲ ਸਿਰੇ ਲੱਗਣ ਵਾਲੀ ਹੈ। ਟਰੰਪ ਅੱਜ ਕਹਿੰਦੇ ਨੇ ਹੋ ਗਈ ਡੀਲ, ਬਸ 2 ਦਿਨ ਦੀ ਉਹ ਗੱਲ ਰਹਿ ਗਈ। ਜਦੇ ਕਹਿੰਦੇ ਨੇ ਨਾ, ਸਾਡਾ ਤਾਂ ਉਹਨਾਂ ਨੇ ਹੈਲੀਕਾਪਟਰ ਡੇਗ ਲਿਆ ਜੀ, ਸਾਡੇ ਤਾਂ ਹਮਲਾ ਕਰਤਾ ਜੀ, ਹੁਣ ਨਹੀਂ ਅਸੀਂ ਪਿੱਛੇ ਹਟਦੇ ਜੀ, ਹੁਣ ਉਹਨਾਂ ਨੂੰ ਇਹਦਾ ਹਰਜਾਨਾ ਭੁਗਤਣਾ ਪਊਗਾ, ਫਿਰ ਇਹਦਾ ਮਤਲਬ ਖਤਰਾ ਪੈਦਾ ਹੋ ਜਾਂਦਾ ਜੀ। ਤੇ ਅੰਤਰਰਾਸ਼ਟਰੀ ਪੱਧਰ ਤੇ ਵੈਸਾ ਕੱਚੇ ਤੇਲ ਦੀਆਂ ਕੀਮਤਾਂ ਇੱਕ ਵੱਡੀ ਗਈਆਂ ਸੀ, ਹਾਲ ਹੀ ਦੇ ਵਿੱਚ ਥੱਲੇ ਆਈਆਂ $100 ਪ੍ਰਤੀ ਬੈਰਲ ਤੋਂ। ਪਰ ਉਹਦੇ ਬਾਵਜੂਦ ਵੀ ਸਾਡੇ ਵਾਲੇ ਜਿਵੇਂ ਕਹੀ ਜਾਂਦੇ ਜੀ ਕਿ ਸੰਕਟ ਇਸ ਕਦਰ ਹੈ। ਹਰਦੀਪ ਪੁਰੀ ਜੀ ਨੂੰ ਮੈਂ ਕੱਲ ਸੁਣ ਰਿਹਾ ਸੀ, ਉਹ ਕਹਿੰਦੇ ਵੀ ਸਾਡੇ ਕੋਲ 60 ਤੋਂ 70 ਦਿਨਾਂ ਦਾ ਰਿਜ਼ਰਵ ਤੇਲ ਬਚਿਆ ਜੀ। ਇਹਦਾ ਮਤਲਬ ਕੀ ਉਹ ਇਹ ਕਹਿਣਾ ਚਾਹੁੰਦੇ ਨੇ ਕਿ ਵੀ ਹੁਣ ਸੋਚ ਲਓ ਅੱਗੇ ਕੀ ਕਰਨਾ। ਇਹ ਸੰਕੇਤ ਦਿੱਤਾ ਜਾ ਰਿਹਾ ਕਿਉਂਕਿ ਗੈਸ ਵਾਲੀ ਕਿੱਲਤ ਦੇ ਨਾਲ ਨਜਿੱਠਦਿਆਂ ਹੋਇਆਂ ਲਗਾਤਾਰ ਰੇਟ ਦਾ ਵਾਧਾ ਕਰੀ ਜਾ ਰਹੇ ਨੇ ਉਹ, ਚਾਹੇ ਉਹ CNG ਚ ਲਗਾਤਾਰ ਵਾਧਾ ਹੋਵੇ, ਚਾਹੇ ਪੈਟਰੋਲ ਡੀਜ਼ਲ ਦੇ ਵਿੱਚ 7 ਦਿਨਾਂ ਚ 4 ਵਾਰ ਵਾਧਾ ਹੋਵੇ, ਇਹਨਾਂ 8 ਰੁਪਏ ਪ੍ਰਤੀ ਲੀਟਰ ਐਵਰੇਜ ਵਾਧਾ ਹੋ ਗਿਆ, ਚਾਹੇ ਉਹ ਮਤਲਬ ਕਿ ਜਿਹੜਾ ਕਮਰਸ਼ੀਅਲ ਸਿਲੰਡਰ ਆ ਉਹਦੇ ਵਿੱਚ ਚੌਖਾ ਵਾਧਾ ਹੋਵੇ, ਤੇ ਚਾਹੇ ਹੁਣ ਘਰੇਲੂ ਗੈਸ ਸਿਲੰਡਰ ਚ 29 ਰੁਪਏ 30 ਰੁਪਏ ਵਾਧਾ ਕੀਤਾ ਹਾਲੀ ਚ ਉਹ ਹੋਵੇ। ਉਹਦੇ ਨਾਲ ਹੀ ਤੁਸੀਂ ਫੇਰ ਸੰਕੇਤ ਦੇ ਰਹੇ ਹੋ ਕਿ ਜੀ ਸਾਡੇ ਕੋਲ ਤਾਂ ਪੈਟਰੋਲੀਅਮ ਪਦਾਰਥ ਦੀ ਮਾਤਰਾ ਘਟ ਰਹੀ ਹੈ, 60-70 ਦਿਨ ਦਾ ਰਹਿ ਗਿਆ ਤੇ ਅੰਤਰਰਾਸ਼ਟਰੀ ਬਾਜ਼ਾਰ 'ਚ ਜਿਹੜੀ ਸਥਿਤੀ ਹੈ, ਇਹਦਾ ਮਤਲਬ ਇਹਦੀਆਂ ਕੀਮਤਾਂ ਉੱਚ ਬਣੀਆਂ ਰਹਿਣਗੀਆਂ। ਇਹ ਕਹਿ ਕੇ ਹਰਦੀਪ ਪੁਰੀ ਜੀ ਦੇਸ਼ ਵਾਸੀਆਂ ਨੂੰ ਇਹਦੇ ਲਈ ਤਿਆਰ ਕਰਨਗੇ, ਤਿਆਰ ਹੋ ਜਾਓ, ਮਹਿੰਗਾਈ ਹੋ ਰਹੂਗੀ। ਫਿਰ ਉਹਨਾਂ ਤੋਂ ਬਾਅਦ ਉਹਨਾਂ ਦੇ ਵਿਭਾਗ ਦੇ ਸੈਕਟਰੀ ਆ ਕੇ ਮੀਡੀਆ ਸਾਹਮਣੇ ਰੂਬਰੂ ਹੁੰਦੇ ਨੇ ਜੀ, ਤੇ ਉਹ ਕੀ ਕਹਿੰਦੇ ਨੇ ਜੀ, ਕਹਿੰਦੇ ਵੀ ਜਿਹੜੀਆਂ ਪੈਟਰੋਲ ਕੰਪਨੀਆਂ ਨੇ ਉਹਨਾਂ ਨੂੰ ਡੀਜ਼ਲ 'ਚ 30 ਰੁਪਏ ਪ੍ਰਤੀ ਲੀਟਰ ਤੇ ਪੈਟਰੋਲ 'ਚ 6 ਰੁਪਏ ਪ੍ਰਤੀ ਲੀਟਰ ਅਜੇ ਵੀ ਘਾਟਾ ਪੈ ਰਿਹਾ, ਤੇ ਜਿਹਦਾ ਨਤੀਜਾ ਭਾਰਤ ਦੀਆਂ ਤੇਲ ਕੰਪਨੀਆਂ ਨੂੰ ਹਰ ਰੋਜ਼ 600 ਤੋਂ 700 ਕਰੋੜ ਦਾ ਘਾਟਾ ਪੈ ਰਿਹਾ। ਬੜਾ ਫਿਕਰ ਹੈ ਇਹਨਾਂ ਨੂੰ, ਬੜਾ ਫਿਕਰ ਹੈ ਕੰਪਨੀਆਂ ਦਾ। ਸਹੀ ਹੈ। ਕਦੇ ਇੰਨਾ ਫਿਕਰ ਲੋਕਾਂ ਦਾ ਕੀਤਾ ਕਿ ਲੋਕਾਂ ਨੂੰ ਇੰਨਾ ਮਹਿੰਗਾ ਪਾਉਣਾ ਪੈ ਪਿਆ, ਲੋਕਾਂ ਨੂੰ ਰੋਟੀ ਪਕਾਉਣੀ ਔਖੀ ਹੋ ਗਈ, ਲੋਕਾਂ ਨੂੰ ਚੁੱਲ੍ਹਾ ਮੰਗਾਉਣਾ ਔਖਾ ਹੋ ਗਿਆ, ਲੋਕਾਂ ਦੇ ਇੰਨਾ ਕਦੇ ਪ੍ਰੈਸ ਕਾਨਫਰੰਸ ਕਦੇ ਕਿਸੇ ਸਰਕਾਰ ਨੇ, ਕਿਸੇ ਮੰਤਰੀ ਨੇ, ਕਿਸੇ ਅਧਿਕਾਰੀ ਨੇ ਕੀਤੀ ਹੋਵੇ। ਜਦੋਂ ਇਹੀ ਕੱਚਾ ਤੇਲ $67 ਪ੍ਰਤੀ ਬੈਰਲ ਸੀ, ਤਦ ਤੁਸੀਂ ਕਦੇ ਨਹੀਂ ਆ ਕੇ ਦੱਸਿਆ ਕਿ ਅੱਜ ਕੰਪਨੀਆਂ ਨੇ 800 ਕਰੋੜ ਰੁਪਈਆ ਇੱਕ ਦਿਨ ਚ ਕਮਾ ਲਿਆ, 1000 ਕਰੋੜ ਰੁਪਏ ਇੱਕ ਦਿਨ ਚ ਕਮਾ ਲਿਆ। ਕਦੇ ਉਹਨਾਂ ਦਾ ਪ੍ਰੋਫਿਟ ਵੀ ਦੱਸਣ ਆ ਜੋ। ਸਹੀ ਹੈ। ਅੱਜ ਘਾਟਾ ਦੱਸਣ ਲਈ ਆਏ ਹੋ, ਕਦੇ ਉਹਨਾਂ ਦੀ ਕਮਾਈ ਦੱਸਣ ਆਏ? ਤੇ ਇੱਥੋਂ ਦਾ ਲਾ ਲਓ ਕਿ ਇਹ ਹੈ ਕਿਹਦੇ ਨੇ। ਸਹੀ ਹੈ। ਜਿਹੜੀ ਜਨਤਾ ਨੂੰ ਲੱਗਦਾ ਕਿ ਸਾਡੇ ਨੇ, ਜਨਤਾ ਤਾਂ ਲੜਾਉਣ ਲਈ ਰੱਖੀ ਉਹਨਾਂ ਨੇ ਜੀ ਕਿ ਤੁਸੀਂ ਧਰਮ ਜਾਲ ਚ ਉਲਝੇ ਰਹੋ ਇਸ 21ਵੀਂ ਸਦੀ ਚ ਵੀ। ਸਹੀ ਹੈ। ਤੁਸੀਂ ਆਪਣੇ ਹੱਕ ਨਾ ਮੰਗੋ, ਆਪਣੀਆਂ ਸਹੂਲਤਾਂ ਨਾ ਮੰਗੋ, ਸਰਕਾਰ ਵਾਂਗ ਕੰਮ ਨਾ ਲਓ ਸਰਕਾਰ ਤੋਂ ਨਾ, ਤੁਸੀਂ ਇਸ ਕੰਮ ਚ ਉਲਝੇ ਰਹੋ, ਅਸੀਂ ਘਰਾਣਿਆਂ ਦਾ ਘਰ ਪੂਰਾ ਕਰਦੇ ਰਹੀਏ। ਕਿਹਦੇ ਲਈ ਨੇ ਸਰਕਾਰਾਂ, ਉਹਦਾ ਅੰਦਾਜ਼ਾ ਇਸ ਗੱਲ ਤੋਂ ਲੱਗਦਾ। ਔਰ ਭਾਰਤ ਲਈ, ਭਾਰਤ ਵਾਸੀਆਂ ਲਈ ਇਹ ਵੱਡੀ ਚੁਣੌਤੀ ਖੜੀ ਹੈ। ਸਾਡੇ ਮੂਹਰੇ ਤਾਂ ਝੋਨੇ ਦੇ ਕਰਕੇ ਖਾਦ ਦਾ ਸੰਕਟ ਬਹੁਤ ਵੱਡਾ ਖੜਾ ਹੈ, ਜਿਹਦੀ ਗੱਲ ਹੀ ਨਹੀਂ ਕਰਦੀਆਂ ਸਰਕਾਰਾਂ। ਜੀ ਬਿਲਕੁਲ। ਤੇ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।